ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਤੁਹਾਡੇ ਨਾਲ ਜਿਹੜੀਆਂ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਵਿਸ਼ਵ ਦੀਆਂ ਜਿਹੜੀਆਂ ਅਹਿਮ ਖਬਰਾਂ ਕੀ ਜਿਹੜਾ ਆ ਹਰ ਇੱਕ ਪਾਸੇ ਹੋ ਰਿਹਾ ਹੈ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਚੁੱਕੇ ਨੇ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਆਈਫੋਨ ਐਂਡਰੋਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਜਿਹੜੇ ਦੇਖ ਰਹੇ ਆ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਜੋ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਹੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਨਿਰਜੀਤ ਸਿੰਘ, ਕੁਲਵੰਤ ਕੌਰ ਪੱਡਾ, ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਢਾਲੀਵਾਲ, ਬੇਕਰਸਫੀਲਡ, ਜਰਨੈਲ ਸਿੰਘ, ਜੌਹਲ, ਲਿਨਵੁੱਡ, ਗੁਰਚਰਨ ਸਿੰਘ, ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ, ਬੇਕਰਸਫੀਲਡ ਦੇ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ, ਬੇਕਰਸਫੀਲਡ, ਬੀਸਲਾ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਆਪਾਂ ਜਿਹੜੀਆਂ ਅੱਜ ਦੀਆਂ ਖਬਰਾਂ ਦੇ ਉੱਤੇ ਜਿਹੜੀਆਂ ਨਜ਼ਰ ਬਣਾਉਣੀ ਜਿਹੜੀ ਉਹ ਸ਼ੁਰੂ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਹਰਜੋਤ ਸਿੰਘ ਜੀ ਦੱਸ ਦਈਏ ਵੀ ਜਿਹੜੇ ਥਾਈਲੈਂਡ ਦੇ ਵਿੱਚ ਜਿਹੜੇ ਬੱਚੇ ਆ ਫਸੇ ਸੀਗੇ, ਉਹਨਾਂ ਨੂੰ ਜਿਹੜੇ ਆ ਕੱਢਣ ਦਾ ਜਿਹੜਾ ਕੰਮ ਆ ਆਲਰੇਡੀ ਆਰੰਭ ਹੋ ਚੁੱਕਾ ਸੀਗਾ। ਅਤੇ ਕੱਲ੍ਹ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਆ ਰਹੀਆਂ ਉਸ ਦੇ ਵਿੱਚ ਇਹ ਪਤਾ ਲੱਗ ਰਿਹਾ ਵੀ ਤਕਰੀਬਨ 8 ਜਿਹੜੇ ਬੱਚੇ ਆ ਉਹਨਾਂ ਨੂੰ ਉੱਥੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਜੀ ਬਿਲਕੁਲ, 9-19 ਦੇ ਕਰੀਬ ਜਿਹੜੇ ਆਸਟ੍ਰੇਲੀਅਨ ਪਰਸਨਲ ਆ ਉਹ ਇਨਵੋਲਵ ਹੈਗੇ ਇਸ ਰੈਸਕਿਊ ਆਪਰੇਸ਼ਨ 'ਚ। ਦੁਨੀਆ ਦਾ ਕਹਿੰਦੇ ਸਭ ਤੋਂ ਵੱਡਾ ਇੱਕ ਤਰ੍ਹਾਂ ਨਾਲ ਬਹੁਤ ਹੀ ਕੰਪਲੀਕੇਟਡ ਰੈਸਕਿਊ ਆਪਰੇਸ਼ਨ ਬਣ ਚੁੱਕਾ ਹੈ, ਜਿਹਦੇ ਵਿੱਚ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜਾ ਟਵੀਟ ਕੀਤਾ ਸੀ ਵੀ ਅਸੀਂ ਵੀ ਜੇ ਸਾਡੀ ਹੈਲਪ ਦੀ ਜ਼ਰੂਰਤ ਆ US ਦੀ, ਅਸੀਂ ਪੂਰੀ ਤਰ੍ਹਾਂ ਰੈਡੀ ਹੈਗੇ ਹਾਂ ਜੇ ਕੋਈ ਵੀ ਹੈਲਪ ਚਾਹੀਦੀ ਆ। ਈਵਨ ਟੈਸਲਾ ਦੇ CEO ਨੇ ਕਿਹਾ ਸੀ ਵੀ ਉਸਨੇ ਵੀ ਕੋਈ ਇੱਕ ਇਕੁਇਪਮੈਂਟ ਤਿਆਰ ਕੀਤਾ ਹੈ, ਉਹ ਵਰਤ ਸਕਦੇ ਆ। ਸੋ ਆਸਟ੍ਰੇਲੀਅਨ ਗਵਰਨਮੈਂਟ ਕਾਫੀ ਹੈਲਪ ਕਰ ਰਹੀ ਆ। ਇੱਕ ਜਿਹੜਾ ਸੀਗਾ ਡਾਈਵਰ, ਉਹਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ। ਸੋ 8 ਬੱਚੇ ਆਲਰੇਡੀ ਕੱਢ ਚੁੱਕੇ ਹੈਗੇ ਆ ਅਤੇ ਅਗਲਾ ਜਿਹੜਾ ਹੋਰ ਬੱਚਿਆਂ ਨੂੰ ਉੱਥੋਂ ਕੱਢਣ ਦਾ ਜਿਹੜਾ ਕੰਮ ਆ ਉਹ ਆਲਰੇਡੀ ਸ਼ੁਰੂ ਹੋ ਚੁੱਕਾ ਹੈ। ਜੀ ਜੀ, ਕੁੱਲ 12 ਬੱਚੇ ਅਤੇ ਉਹਨਾਂ ਦਾ ਜਿਹੜਾ ਕੋਚ ਆ ਉਹ ਕੇਵ ਦੇ ਵਿੱਚ ਤਕਰੀਬਨ 2 ਹਫ਼ਤਿਆਂ ਤੋਂ ਜਿਹੜੇ ਆ ਉਹ ਫਸੇ ਪਏ ਨੇ। 11 ਤੋਂ ਲੈ ਕੇ 16 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਅਤੇ ਜਿਹੜਾ ਕੋਚ ਆ ਉਸ ਦੀ ਉਮਰ ਜਿਹੜੀ 25 ਸਾਲ ਜਿਹੜੀ ਉਹ ਦੱਸੀ ਜਾ ਰਹੀ ਆ। ਮੌਨਸੂਨ ਦਾ ਸੀਜ਼ਨ ਜਿਹੜਾ ਉੱਥੇ ਚੱਲਦੇ ਆ, ਬਹੁਤ ਇੱਕ ਸੈਲਾਨੀਆਂ ਵਾਲੀ ਜਿਹੜੀ ਜਗ੍ਹਾ ਹੈਗੀ ਹੈ, ਜਿਹੜੀ ਕੇਵ, ਜਿਹੜੀ ਥਾਈ ਕੇਵ ਦੇ ਵਿੱਚ ਜਾਂਦੇ ਨੇ ਸਾਰੇ ਲੋਕ, ਘੁੰਮਣ ਜਾਂਦੇ ਨੇ। ਜਿੱਦਾਂ ਦੱਸਦੇ ਰਹੇ ਆਪਾਂ ਪਹਿਲਾਂ ਵੀ, ਕਿਸੇ ਉਹਨਾਂ ਹੀ ਟੀਮ ਦੇ ਇੱਕ ਬੱਚੇ ਦਾ ਜਿਹੜਾ ਬਰਥਡੇ ਸੀਗਾ, ਉਹ ਕਹਿੰਦੇ ਵੀ ਚਲੋ ਅੱਜ ਆਪਾਂ ਥੋੜ੍ਹਾ ਜ਼ਿਆਦਾ ਘੁੰਮਣ ਚੱਲਦੇ ਹਾਂ ਅਤੇ ਅੰਦਰ ਤੱਕ ਗਏ। ਉਹਨੇ ਚਿਰ ਨੂੰ ਪਿੱਛੋਂ ਜਿਹੜਾ ਮੌਸਮ ਥੋੜ੍ਹਾ ਖ਼ਰਾਬ ਹੋ ਗਿਆ ਅਤੇ ਅਚਾਨਕ ਕਾਫੀ ਜ਼ਿਆਦਾ ਮੀਂਹ ਪਾਣੀ ਜਿਹੜਾ ਆ ਗਿਆ, ਜਿਹਦੇ ਕਰਕੇ ਜਿਹੜਾ ਕੇਵ ਦੇ ਵਿੱਚ ਪਾਣੀ ਭਰ ਗਿਆ ਅਤੇ ਇਹਨਾਂ ਦਾ ਜਿਹੜਾ ਨਿਕਲਣਾ ਹੈ ਉੱਥੋਂ ਨਾਮੁਮਕਿਨ ਜਿਹੜਾ ਉਹ ਹੋ ਗਿਆ ਸੀਗਾ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਜਿਹੜਾ ਥਾਈਲੈਂਡ ਦਾ ਇੱਕ ਜਿਹੜਾ ਨੇਵੀ ਸੀਲ ਸੀਗਾ, ਉਹਦੀ ਜਿਹੜੀ ਹੈ ਇਹਨਾਂ ਨੂੰ ਬਚਾਉਣ ਦੇ ਜਿਹੜੇ ਸੁਰੱਖਿਅਤ ਕੱਢਣ ਦੀ ਕੋਸ਼ਿਸ਼ਾਂ ਦੇ ਵਿੱਚ ਜਿਹੜੀ ਆ ਉਹਦਾ ਦੇਹਾਂਤ ਹੋ ਗਿਆ ਸੀ, ਉਸ ਦੀ ਮੌਤ ਹੋ ਗਈ ਸੀਗੀ। ਅਤੇ 4 ਜਿੱਦਾਂ ਕੱਲ੍ਹ ਕੱਢ ਲਏ ਗਏ ਸੀਗੇ, 4 ਹੋਰ ਜਿਹੜੇ ਆ ਉਹ ਅੱਜ ਜਿਹੜੇ ਉਹ ਕੱਢ ਲਏ ਗਏ ਨੇ। ਸੋ ਕੁੱਲ 5 ਜਾਣੇ ਆ ਜਿਹੜੇ ਉਹ ਪਿੱਛੇ ਹੋਰ, ਸੋ ਹੋਪਫੁਲੀ ਉਹ ਵੀ ਜਿਹੜੇ ਸੁਰੱਖਿਅਤ ਆ ਉਹ ਕੱਢ ਲਏ ਜਾਣ। ਅਤੇ ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਜਿੱਦਾਂ ਤੁਸੀਂ ਦੱਸਿਆ ਵੀ ਦੁਨੀਆ ਭਰ ਤੋਂ ਜਿਹੜੀ ਇੰਟਰਨੈਸ਼ਨਲ ਸਪੋਰਟ ਜਿਹੜੀ ਇਸ ਦੇ ਵਿੱਚ ਲੱਗੀ ਹੋਈ ਹੈ। ਦੇਖੋ, ਬੱਚੇ ਕਿਤੇ ਦੇ ਵੀ ਹੋਣ, ਸਾਰਿਆਂ ਦਾ ਦਿਲ ਜਿਹੜਾ ਉਹਨੂੰ ਪਚੀਸ ਜਾਂਦਾ ਆ ਵੀ ਇਹ ਕੀ ਬੱਚਿਆਂ ਦੇ ਨਾਲ ਜਿਹੜਾ ਹੋ ਰਿਹਾ ਅਤੇ ਉਹਨਾਂ ਨੂੰ ਜਿਹੜਾ ਉੱਥੋਂ ਸੁਰੱਖਿਅਤ ਜਿਹੜਾ ਆ ਉਹ ਕੱਢਿਆ ਜਾਵੇ। ਸੋ ਬਿਲਕੁਲ, ਥਾਈਲੈਂਡ ਦੇ ਕਹਿੰਦੇ ਪੂਰੀ ਦੀ ਪੂਰੀ ਜਨਤਾ ਜਿਹੜੀ ਆ ਅਰਦਾਸਾਂ ਕਰਨ ਲੱਗੀ ਹੋਈ ਆ। ਅਤੇ ਇੱਕ ਐਨਾ ਵਰਨਰ CBS ਨਿਊਜ਼ ਦੀ ਜਿਹੜੀ ਰਿਪੋਰਟਰ ਆ, ਉਸਨੇ ਕੁਛ ਕੁ ਲੋਕਾਂ ਦੀ ਇੰਟਰਵਿਊ ਲਈ। ਉਹਦੇ ਵਿੱਚ ਕਹਿੰਦੀ ਵੀ ਮੈਂ ਇੱਕ ਲੇਡੀ ਨੂੰ ਮਿਲੀ, ਉਹ ਕਹਿੰਦੀ ਵੀ ਮੈਂ ਆਪਣੇ ਖੇਤ ਪੂਰੀ ਤਰ੍ਹਾਂ ਚੌਲ ਲਾਉਣ ਦੇ ਲਈ ਤਿਆਰ ਕਰ ਰਹੀ ਸੀ ਜਦੋਂ ਇਹ ਖਬਰ ਆਈ, ਅਤੇ ਉਹ ਸਾਰਾ ਕੁਛ ਛੱਡ ਕੇ ਉਹ ਉਸ ਪਲੇਸ 'ਤੇ ਚਲ ਗਈ, ਉੱਥੇ ਜਿੱਥੇ ਪ੍ਰੇਅਰ ਵੀ ਕਰ ਰਹੇ ਸੀ। ਅਤੇ ਹੁਣ ਜਿਹੜੇ ਬੱਚੇ ਬਾਹਰ ਨਿਕਲ ਰਹੇ ਆ, ਅਤੇ ਜਦੋਂ ਉਹ ਕਹਿੰਦੀ ਵੀ ਮੈਂ ਵਾਪਸ ਗਈ ਤਾਂ ਜਿਹੜੇ ਉਹਦੇ ਸਾਰੇ
ਦੇ ਵਿੱਚ ਡੁੱਬੇ ਹੋਏ ਸੀ ਕਿਉਂਕਿ ਉੱਥੇ ਫਲੱਡ ਆ ਗਏ। ਪਰ ਉਹ ਕਹਿੰਦੀ ਮੈਨੂੰ ਖੇਤਾਂ ਦੀ ਪਰਵਾਹ ਨਹੀਂ ਵੀ ਜਿਹੜੇ ਉਹ ਬੱਚੇ ਬਚ ਰਹੇ ਆ, ਮੈਂ ਉਹਨਾਂ ਦੇ ਲਈ ਬਹੁਤ ਖੁਸ਼ ਹੈਗੀ ਆ ਵੀ ਉਹ ਵੀ ਜਿੱਦਾਂ ਮੇਰੇ ਬੱਚਿਆਂ ਵਾਂਗ ਹੀ ਆ। ਸੋ ਇੱਦਾਂ ਦੀ ਭਾਵਨਾ ਜਿਹੜੀ ਆ ਥਾਈਲੈਂਡ ਦੇ ਲੋਕਾਂ ਦੇ ਵਿੱਚ ਇਸ ਵੇਲੇ ਬਣੀ ਹੋਈ ਆ ਜੀ। ਉੱਥੋਂ ਦਾ ਜਿਹੜੇ ਪ੍ਰਾਈਮ ਮਿਨਿਸਟਰ ਆ ਥਾਈਲੈਂਡ ਦਾ ਪ੍ਰਿਆਥ ਚੈਨ ਓਚਾ, ਉਹ ਕਹਿੰਦੇ ਆ ਜਲਦ ਹੀ ਅੱਜ ਕਹਿੰਦੇ ਉੱਥੇ ਦੀ ਰਾਤ ਨੂੰ ਉੱਥੇ ਮੁਆਇਨਾ ਕਰਨ ਦੇ ਲਈ ਜਿਹੜੇ ਪਹੁੰਚਣਗੇ। ਤੇ ਨਾਲ ਦੇ ਨਾਲ ਇਹ ਕਹਿੰਦੇ ਮਿਲਟਰੀ ਜੁੰਟਾ ਦਾ ਇਹ ਜਿਹੜਾ ਲੀਡਰ ਰਿਹਾ ਆ ਤੇ 2014 ਦੇ ਵਿੱਚ ਇਹਨਾਂ ਨੇ ਪਾਵਰ ਜਿਹੜੀ ਥਾਈਲੈਂਡ ਦੀ ਆਪਣੇ ਹੱਥੀ ਲੈ ਲਈ ਸੀਗੀ। ਤੇ ਆਪਣੇ ਕਹਿੰਦੇ ਆ ਆਪਣੇ ਰਿਲੇਟਿਵਸ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਰੈਸਕਿਊ ਅਫੀਸ਼ੀਅਲਸ ਨੂੰ ਮਿਲਣ ਵੀ ਆਏ ਸੀਗੇ। ਤੇ ਹੁਣ ਜਿਹੜਾ ਆ ਕਹਿੰਦੇ ਕਿਤੇ ਨਾ ਕਿਤੇ ਲੋਕ ਉਸ ਦਾ ਵਿਰੋਧ ਵੀ ਜਿਹੜਾ ਕਰ ਰਹੇ ਆ ਵੀ ਕਹਿੰਦੇ ਵੀ ਹੁਣ ਮੌਕਾ ਦੇਖ ਕੇ ਜਿਹੜਾ ਉੱਥੇ ਆਪਣੀ ਜਿਹੜੀ ਰਾਹ ਪਹੁੰਚਿਆ ਹੋਇਆ ਆ। ਸੋ ਇਹੀ ਨਹੀਂ ਹਰਜੋਤ ਸਿੰਘ ਜੀ, ਲੋਕ ਹਰ ਇੱਕ ਤਰੀਕੇ ਦੇ ਨਾਲ ਜਿੱਦਾਂ ਮਦਦ ਕਰ ਰਹੇ ਆ। ਇੱਕ ਲਾਂਡਰੀ ਵਾਲੇ ਸੀਗੇ, ਕਹਿੰਦੇ ਉਹਨਾਂ ਨੇ ਜਦੋਂ ਫੋਟੋਆਂ ਦੇਖੀਆਂ ਵੀ ਦੇਖੋ ਇਹ ਜਿੰਨੇ ਵੀ ਫਾਇਰ ਫਾਈਟਰ ਲੱਗੇ ਹੋਏ ਆ, ਲੀੜੇ ਉਹਨਾਂ ਦੇ ਪੂਰੀ ਤਰ੍ਹਾਂ ਜਿਹੜੇ ਲਿਬੜ ਜਾਂਦੇ ਨੇ। ਸੋ ਫ੍ਰੀ ਦੇ ਵਿੱਚ ਕਹਿੰਦੇ ਆ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਕਰ ਰਹੇ ਆ ਵੀ ਜਿੱਦਾਂ ਹੀ ਗੰਦੇ ਹੋ ਕੇ ਉਹਨਾਂ ਕੋਲ ਪਹੁੰਚਦੇ ਆ, ਨਾਲ ਦੇ ਨਾਲ ਜਿਹੜੇ ਧੋ ਕੇ ਉਹਨਾਂ ਨੂੰ ਜਿਹੜਾ ਵਾਪਸ ਫਾਇਰ ਫਾਈਟਰ ਦੀਆਂ ਜਿਹੜੀਆਂ ਯੂਨੀਫਾਰਮਸ ਆ ਜਾਂ ਜਿਹੜੇ ਵੀ ਲੱਗੇ ਹੋਏ ਆ ਉਹਨਾਂ ਨੂੰ ਧੋ ਕੇ ਜਿਹੜਾ ਵਾਪਸ ਕਰ ਰਹੇ। ਦੇਖੋ ਛੋਟੀਆਂ ਛੋਟੀਆਂ ਗੱਲਾਂ ਕਈ ਵਾਰੀ ਨਾ ਸਾਹਮਣੇ ਨਹੀਂ ਆਉਂਦੀਆਂ, ਪਰ ਇਹ ਬਹੁਤ ਜਿਹੜੀਆਂ ਬਾਅਦ ਦੇ ਵਿੱਚ ਮਾਇਨੇ ਰੱਖਦੀਆਂ ਆ। ਸੋ ਹੋਪਫੁਲੀ ਜਿਹੜੇ ਬਾਕੀ ਰਹਿ ਗਏ ਨੇ 5 ਜਣੇ ਆ, 4 ਬੱਚੇ ਤੇ ਉਹਨਾਂ ਦਾ ਜਿਹੜਾ ਕੋਚ ਆ, ਉਹਨਾਂ ਨੂੰ ਵੀ ਜਲਦ ਹੀ ਜਿਹੜਾ ਆ ਉੱਥੋਂ ਸੁਰੱਖਿਅਤ ਜਿਹੜਾ ਕੱਢ ਲਿਆ ਜਾਵੇ। ਤੇ ਸਾਡੇ ਵੱਲੋਂ ਵੀ ਸਾਰੀਆਂ ਅਰਦਾਸਾਂ ਨੇ ਤੇ ਆਈ ਥਿੰਕ ਜਿੰਨੇ ਵੀ ਸਰੋਤੇ ਸੁਣ ਰਹੇ ਆ ਸਾਰੇ ਜਣੇ ਇਹੀ ਚਾਹੁੰਦੇ ਨੇ ਵੀ ਜਿਹੜੇ ਇਹਨਾਂ ਨੂੰ ਬਿਲਕੁਲ ਸੁਰੱਖਿਅਤ ਜਿਹੜਾ ਉੱਥੋਂ। ਉਹ ਕਹਿੰਦੇ ਵੀ ਐਡਾ ਵੱਡਾ ਆਪਰੇਸ਼ਨ ਆ, 90 ਦੇ ਕਰੀਬ ਰਾਜਕਨਵੀਰ ਸਿੰਘ ਜੀ ਡਾਈਵਰਸ ਜਿਹੜੇ ਆ ਇਹਦੇ ਵਿੱਚ ਇਨਵੋਲਵ ਹੈਗੇ ਆ, ਜਿਹਦੇ ਵਿੱਚੋਂ 50 ਥਾਈਲੈਂਡ ਦੇ ਆ ਤੇ 40 ਜਿਹੜੇ ਆ ਆਲ ਓਵਰ ਦੀ ਵਰਲਡ ਜਿਹੜੇ ਹੋਰ ਮੁਲਕਾਂ ਤੋਂ ਹੈਗੇ ਆ। ਤੇ ਪੂਰੀ ਦੀ ਪੂਰੀ ਕਹਿੰਦੇ ਇੱਕ ਰੱਸਾ ਜਿਹੜੀ ਰੋਪ ਆ ਉਹ ਇੱਕ ਸਾਈਡ ਕੇਵ ਤੋਂ ਲੈ ਕੇ ਦੂਜੀ ਸਾਈਡ ਤੱਕ ਜਿਹੜੀ ਸੈਟਅਪ ਕਰਨ ਦੀ ਟਰਾਈ ਕੀਤੀ ਜਾ ਰਹੀ ਹੈਗੀ ਆ। ਜੀ ਜੀ ਜੀ। ਤੇ ਆਓ ਆਪਾਂ ਜਿਹੜੀ ਅਗਲੀ ਖਬਰ ਉਸ ਦੇ ਵੱਲ ਜਿਹੜੀ ਆ ਨਜ਼ਰ ਮਾਰਦੇ ਹਾਂ। ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਾਫੀ ਜਿਹੜੀ ਖਲਬਲੀ ਆ ਕਹਿ ਸਕਦੇ ਹਾਂ ਵੀ ਮਚੀ ਹੋਈ ਆ। ਯੂਕੇ ਦੇ ਵਿੱਚ ਅਸਥਿਰਤਾ ਜਿਹੜੀ ਆ ਉਹ ਇਸ ਟਾਈਮ ਫੈਲ ਰਹੀ ਆ। ਉਹਨਾਂ ਦੀ ਸਰਕਾਰ ਜਿਹੜੀ ਆ ਇਸ ਟਾਈਮ ਯੂਕੇ ਦੀ ਜਿਹੜੀ ਪ੍ਰਾਈਮ ਮਿਨਿਸਟਰ ਥਰੀਸਾ ਮੇ ਆ ਉਹ ਵੀ ਕਹਿ ਲਓ ਖਤਰੇ 'ਚ ਆ। ਤੇ ਉਹਨਾਂ ਦਾ ਜਿਹੜਾ ਬ੍ਰੈਕਸਿਟ ਦਾ ਪਲਾਨ ਆ ਉਹਦੇ ਉੱਤੇ ਕਹਿੰਦਾ ਇੱਕ ਵੱਡਾ ਬਲੋ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਆ। ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਹੈਗਾ ਬੋਰਿਸ ਜੌਨਸਨ, ਉਹਨਾਂ ਨੇ ਅੱਜ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਆ। ਪ੍ਰਾਈਮ ਮਿਨਿਸਟਰ 'ਚ ਅੱਜ ਬ੍ਰੈਕਸਿਟ ਦੇ ਸੰਬੰਧਿਤ ਜਿਹੜੀ ਆ ਉਹ ਗੱਲਬਾਤ ਕਰਨੀ ਉਹਨਾਂ ਨੇ ਸ਼ੁਰੂ ਕੀਤੀ ਹੋਈ ਸੀਗੀ। ਤੇ ਕਹਿੰਦੇ ਉੱਧਰੋਂ ਨਾਲ ਹੀ ਬੋਰਿਸ ਜੌਨਸਨ ਜੋ ਕਿ ਫੋਰਨ ਸੈਕਟਰੀ ਆ, ਉਹਨਾਂ ਨੇ ਨਾਲ ਦੇ ਨਾਲ ਹੀ ਜਿਹੜਾ ਆ ਉਹ ਅਸਤੀਫਾ ਦੇ ਦਿੱਤਾ ਆ। ਇਹ ਕਹਿੰਦੇ ਆ ਵੀ ਇਹਨਾਂ ਦੀ ਸਰਕਾਰ ਦਾ ਤੀਜਾ ਵੱਡਾ ਮੈਂਬਰ ਆ ਜਿਹਨੇ ਹੁਣ ਤੱਕ ਅਸਤੀਫਾ ਦੇ ਦਿੱਤਾ ਆ। ਸਟੀਵ ਬੇਕਰ ਉਹ ਇੱਕ ਜੂਨੀਅਰ ਮਿਨਿਸਟਰ ਸੀਗਾ ਤੇ ਨਾਲ ਹੀ ਜਿਹੜਾ ਡੇਵਿਡ ਡੇਵਿਸ ਸੀਗਾ, ਉਹਨਾਂ ਨੇ ਜਿਹੜਾ ਆ ਇਹ ਬ੍ਰੈਕਸਿਟ ਦੇ ਮਾਮਲੇ ਨੂੰ ਲੈ ਕੇ ਆ ਉਹ ਅਸਤੀਫਾ ਦੇ ਦਿੱਤਾ ਸੀਗਾ। ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਕਾਫੀ ਨਾਖੁਸ਼ ਆ ਇਸ ਟਾਈਮ ਜਿਹੜੀ ਥਰੀਸਾ ਮੇ ਦੇ ਜਿਹੜੇ ਬ੍ਰੈਕਸਿਟ ਦੇ ਪਲਾਨਸ ਆ ਉਹਨਾਂ ਨੂੰ ਲੈ ਕੇ। ਉੱਥੇ ਤਾਂ ਇਹ ਵੀ ਹਰਜੋਤ ਸਿੰਘ ਜੀ ਮੰਗਾਂ ਚੱਲ ਰਹੀਆਂ ਸੀ ਇੱਕ ਰੈਫਰੈਂਡਮ ਦੁਬਾਰਾ ਕਰਾਇਆ ਜਾਵੇ ਵੀ ਜਿਹੜਾ ਬ੍ਰੈਕਸਿਟ ਕੀਤਾ ਗਿਆ ਆ ਉਹਦੇ ਵਿੱਚੋਂ ਬਾਹਰ ਨਿਕਲ ਕੇ ਮੁੜ ਯੂਰਪੀਅਨ ਸੰਘ ਦੇ ਨਾਲ ਜਿਹੜਾ ਆ ਉਹ ਨਾਤਾ ਜੋੜ ਲਿਆ ਜਾਵੇ। 29/19 ਜਿਹੜਾ ਆ ਉਹ ਅਖੀਰਲਾ ਦਿਨ ਹੈਗਾ ਆ ਜਦੋਂ ਤੱਕ ਯੂਕੇ ਨੇ ਯੂਰਪੀਅਨ ਸੰਘ ਯੂਰਪੀਅਨ ਯੂਨੀਅਨ ਦੇ ਨਾਲੋਂ ਆਪਣੇ ਆਪ ਨੂੰ ਜਿਹੜਾ ਆ ਅਲੱਗ ਥਲੱਗ ਜਿਹੜਾ ਆ ਉਹ ਕਰ ਲੈਣਾ ਆ। ਸੋ ਸਮਾਂ ਬਹੁਤ ਜਿਹੜਾ ਇਹਨਾਂ ਦਾ ਘਟਦਾ ਜਾ ਰਿਹਾ ਤੇ ਕਹਿੰਦੇ ਅਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਟਰੇਡ ਦਾ, ਐਕਸਪੋਰਟ ਇੰਪੋਰਟ ਦਾ, ਲੋਕਾਂ ਦਾ ਜਿਹੜਾ ਇਸ ਟਾਈਮ ਖੁੱਲ੍ਹਾ ਆਉਣ ਜਾਣ ਹੈਗਾ ਬਾਕੀ ਮੁਲਕਾਂ ਦੇ ਨਾਲ, ਉਹਦੇ ਉੱਤੇ ਜਿਹੜੇ ਕਿਸੇ ਤਰੀਕੇ ਦੀ ਕੋਈ ਡੀਲ, ਕਿਸੇ ਤਰੀਕੇ ਦੀ ਕੋਈ ਵਿਚਾਰ ਚਰਚਾ ਜਿਹੜੀ ਆ ਉਹ ਨਹੀਂ ਹੋਈ। ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਸੀਗਾ ਵੀ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਥਰੀਸਾ ਮੇ, ਉਹਨਾਂ ਦਾ ਮਨ ਜਿਹੜਾ ਥੋੜ੍ਹਾ ਬਹੁਤਾ ਬ੍ਰੈਕਸਿਟ ਨੂੰ ਲੈ ਕੇ ਜਿਹੜਾ ਸ਼ਾਇਦ ਬਦਲ ਰਿਹਾ ਆ ਤੇ ਥੋੜ੍ਹੀ ਢਿੱਲ ਜਿਹੜੀ ਆ ਉਹ ਦੇਖ ਰਹੇ ਆ, ਜਿਸ ਦੇ ਚੱਲਦਿਆਂ ਜਿਹੜੇ ਕੰਜ਼ਰਵੇਟਿਵ ਵਾਲੇ ਆ ਉਹ ਹੁਣ ਖਾਸੇ ਨਿਰਾਸ਼ ਨੇ ਤੇ ਕਹਿੰਦੇ ਇੱਕ ਹਿਸਾਬ ਦੇ ਨਾਲ ਸਰਕਾਰ ਵੀ ਜਿਹੜੀ ਆ ਉਹ ਖਤਰੇ ਦੇ ਵਿੱਚ ਆ ਸਕਦੀ। ਮਿਨਿਸਟਰ ਜਿਹੜੇ ਆ ਅਸਤੀਫਾ ਦੇਣਾ ਸ਼ੁਰੂ ਕਰ ਦਿੰਦੇ ਨੇ। ਜੀ ਬਿਲਕੁਲ, ਕਹਿੰਦੇ ਉੱਥੇ ਦੀ ਕੰਜ਼ਰਵੇਟਿਵ ਪਾਰਟੀ ਦੇ ਰੂਲ ਦੇ ਮੁਤਾਬਕ ਜੇ ਲੀਡਰਸ਼ਿਪ ਦੀ ਜਿਹੜੀ ਰੋਲ ਆ ਉਹ ਟ੍ਰਿਗਰ ਹੋ ਸਕਦਾ, ਚੇਂਜ ਹੋ ਸਕਦਾ ਜੇ 48 MP ਉਹਨਾਂ ਦੀ ਸਪੋਰਟ ਕਰ ਦੇਣ। ਤੇ ਜਿਹੜੀ ਥਰੀਸਾ ਮੇ ਦੀ ਗਵਰਨਮੈਂਟ ਆ ਉਹ ਉੱਥੇ ਮੈਜੋਰਿਟੀ 'ਚ ਨਹੀਂ ਹੈ। ਉਹ ਇੱਕ ਹੋਰ ਪਾਰਟੀ ਜਿਹੜੀ ਆਇਰਿਸ਼ ਦੀ ਹੈਗੀ ਆ, ਉਹਨਾਂ ਦੇ 10 MP ਆ, ਨਾਰਦਰਨ ਆਇਰਿਸ਼ ਡੈਮੋਕ੍ਰੈਟਿਕ ਯੂਨੀਅਨ ਪਾਰਟੀ, ਉਹਨਾਂ ਦੀ ਸਪੋਰਟ ਦੇ ਨਾਲ ਜਿਹੜੀ ਬਣੀ ਹੋਈ
ਵੀ ਹੈਗੀ ਆ। ਸੋ ਬਿਲਕੁਲ ਪੂਰੀ ਤਰ੍ਹਾਂ ਇੰਗਲੈਂਡ ਦੀ ਜਿਹੜਾ ਪੋਲੀਟੀਕਲ ਟਰਮੋਇਲ ਜਿਹੜਾ ਆ ਉਹ ਵੱਧਦਾ ਹੀ ਜਾ ਰਿਹਾ ਹੈਗਾ ਪਿਛਲੇ ਦਿਨਾਂ ਤੋਂ। ਬਿਲਕੁਲ ਇਸ ਟਾਈਮ ਹਰ ਇੱਕ ਘਰ ਦੇ ਵਿੱਚ ਇਹੀ ਜਿਹੜੀ ਹੈ ਚਰਚਾ ਹੋ ਰਹੀ ਆ। ਸਭ ਨੂੰ ਪਤਾ ਹੈ ਵੀ ਜਦੋਂ ਬ੍ਰੈਕਸਿਟ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਇਲੈਕਸ਼ਨਾਂ ਕਰਵਾਤੀਆਂ ਸੀਗੀਆਂ ਮੇਕ ਸ਼ੋਰ ਕਰਨ ਦੇ ਲਈ ਵੀ ਇਹਨਾਂ ਨੂੰ ਜਿਹੜੀ ਮੈਜੋਰਟੀ ਆ ਉਹ ਜ਼ਿਆਦਾ ਵੱਡੀ ਮਿਲੇ, ਪਰ ਉਹ ਗੱਲ ਬਣ ਨਾ ਸਕੀ। ਮਜ਼ਬੂਤੀ ਦੇ ਨਾਲ ਜਿਹੜੇ ਦੁਬਾਰਾ ਸਰਕਾਰ ਦੇ ਵਿੱਚ ਆ ਨਾ ਸਕੇ। ਸਰਕਾਰ ਜ਼ਰੂਰ ਦੁਬਾਰਾ ਇਹਨਾਂ ਨੇ ਮੁੜ ਕੇ ਬਣਾ ਲਈ ਥਰੀਸਾ ਮੇ ਹੋਣਾ ਨੇ, ਪਰ ਜਿਹੜੀ ਆ ਉਹ ਇੰਨੀ ਮਜ਼ਬੂਤੀ ਜਿਹੜੀ ਆ ਨਹੀਂ ਰਹੀ। ਅਤੇ ਜਿਹੜੀ ਇਸ ਟਾਈਮ ਔਰਤ ਜਿਹੜੀ ਉਹਨਾਂ ਦੀ ਬਣੀ ਹੋਈ ਆ ਪ੍ਰਾਈਮ ਮਿਨਿਸਟਰ, ਬੜੇ ਉਸ ਸਮੇਂ ਦੇ ਉੱਤੇ ਜਿਹੜੇ ਆਏ ਆ ਬੜਾ ਕ੍ਰਿਟੀਕਲ ਸਮਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਬਣਿਆ ਪਿਆ ਆ ਯੂਰਪੀਅਨ ਸੰਘ ਦੇ ਲਈ ਵੀ, ਯੂਰਪੀਅਨ ਯੂਨੀਅਨ ਦੇ ਲਈ ਵੀ, ਅਤੇ ਨਾਲ ਦੇ ਨਾਲ UK ਦੇ ਲਈ ਵੀ, ਯੂਨਾਈਟਿਡ ਕਿੰਗਡਮ ਦੇ ਲਈ ਵੀ। ਸੋ ਇਹ ਕਾਫੀ ਜਿਹੜਾ ਕੈਬਨਿਟ ਦੇ ਵਿੱਚ ਜਿਹੜਾ ਫਰੈਕਚਰ ਆ ਉਹ ਦੇਖਿਆ ਜਾ ਰਿਹਾ ਆ। ਸੋ ਰੈਫਰੈਂਡਮ ਦੇ ਜਿਹੜੇ 2 ਸਾਲ ਆ ਪੂਰੇ ਹੋਣ ਨੂੰ ਜਿੱਦਾਂ ਮੈਂ ਦੱਸਿਆ ਆ ਵੀ ਬਹੁਤਾ ਸਮਾਂ ਜਿਹੜਾ ਬਚਿਆ ਨਹੀਂ ਆ। ਅਤੇ ਪਰ ਇਹ ਜਿਹੜਾ ਆ ਇਸ ਟਾਈਮ ਬ੍ਰੈਕਸਿਟ ਦਾ ਜਿਹੜਾ ਆਫਟਰਮਾਥ ਆ ਉਹ ਹੁਣ ਇੱਕ ਜਿਹੜੇ ਬਹੁਤ ਵੱਡੀ ਕਹਿ ਲਓ ਵੀ ਸਿਆਸੀ ਸੰਕਟ ਜਿਹੜਾ ਆ ਕਿਤੇ ਨਾ ਕਿਤੇ ਬਣਦਾ ਜਾ ਰਿਹਾ ਹੈ ਜੀ। ਸੋ ਇਸੇ ਤਰ੍ਹਾਂ ਜਿਹੜੀ UK ਦਾ ਤਾਂ ਰਸ਼ੀਆ ਦਾ ਜਿਹੜਾ ਰਿਲੇਸ਼ਨ ਆ ਉਹ ਵੀ ਇੱਕ ਤਰ੍ਹਾਂ ਨਾਲ ਬੜਾ ਖਤਰਨਾਕ ਮੋੜ ਤੇ ਆਇਆ ਹੋਇਆ ਆ। ਹੁਣ ਰੀਸੈਂਟਲੀ ਕੁਝ ਦਿਨ ਪਹਿਲਾਂ ਜੂਨ 30 ਨੂੰ ਉੱਥੇ ਦੇ ਇੱਕ ਜਿਹੜੀ ਸਿਟੀਜ਼ਨ ਹੈਗੀ ਆ ਡੌਨ ਸਟ੍ਰਜਰਜ਼ 44 ਸਾਲਾਂ ਦੀ, ਉਹਨੂੰ ਜਿਹੜਾ ਇੱਕ ਨਰਵ ਏਜੰਟ ਦੇ ਜਿਹੜਾ ਹੈਗਾ ਕੈਮੀਕਲ ਉਹ ਪਤਾ ਨਹੀਂ ਕਿਸ ਤਰ੍ਹਾਂ ਵਰਤਿਆ ਗਿਆ ਅਤੇ ਉਹਦੇ ਕਰਕੇ ਬਿਮਾਰ ਹੋ ਗਈ ਅਤੇ ਉਹਦੀ ਡੈਥ ਹੋ ਗਈ। ਇਸੇ ਤਰ੍ਹਾਂ ਚਾਰਲੀ ਰੌਲੇ 45 ਸਾਲਾਂ ਦਾ ਜਿਹੜਾ ਹੈਗਾ ਆ ਉਸ ਨੂੰ ਵੀ ਐਕਸਪੋਜ਼ ਕੀਤਾ ਗਿਆ ਸੀ, ਪਰ ਉਹ ਹਜੇ ਤੱਕ ਕ੍ਰਿਟੀਕਲੀ ਬਹੁਤ ਇਲ ਹੈਗਾ, ਕਹਿੰਦੇ ਵੀ ਹੌਸਪੀਟਲ ਦੇ ਵਿੱਚ ਹੈਗਾ। ਅਤੇ ਥਰੀਸਾ ਮੇ ਜਿਹੜੀ ਆ ਉਹ ਕਹਿੰਦੀ ਵੀ ਮੈਂ ਬਹੁਤ ਸ਼ੌਕਡ ਹਾਂ ਵੀ ਇਹ ਜਿਹੜਾ ਨਰਵ ਏਜੰਟ ਆ ਮੋਸਟਲੀ ਜਿੱਦਾਂ ਰਸ਼ੀਅਨਜ਼ ਵੱਲੋਂ ਵਰਤਿਆ ਜਾਂਦਾ। ਅਤੇ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਵੀ ਇੱਦਾਂ ਦਾ ਜਿਹੜਾ ਇੱਕ ਅਟੈਕ ਹੈਗਾ ਆ ਉਹ ਗਿਆ ਸੀ। ਜਿਹੜੇ ਉੱਥੇ ਦੇ 2 ਲੋਕ ਸੀਗੇ ਜਦੋਂ ਇੰਗਲੈਂਡ ਦੇ ਵਿੱਚ ਜਿਹੜੇ ਉਹਨਾਂ ਉੱਤੇ ਹਮਲਾ ਜਿਹੜਾ ਉਹਨਾਂ ਨੇ ਇਸ ਤਰੀਕੇ ਨਾਲ ਕੀਤਾ ਸੀਗਾ। ਸੋ ਕਾਫੀ ਜਿਹੜੀ ਇਸ ਟਾਈਮ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਸਮੱਸਿਆ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਬਿਲਕੁਲ ਜਿੱਦਾਂ ਹੁਣ ਕਿਹਾ ਵੀ ਮੌਤ ਜਿਹੜੀ ਇੱਕ ਔਰਤ ਦੀ ਇਸ ਦੇ ਚੱਲਦਿਆਂ ਹੋਈ ਆ, ਅਤੇ ਹੁਣ ਜਿਹੜੀ ਉਹਨਾਂ ਨੇ ਮਰਡਰ ਇਨਵੈਸਟੀਗੇਸ਼ਨ ਜਿਹੜੀ ਆ ਉਹਨਾਂ ਨੇ ਜਾਂਚ ਜਿਹੜੀ ਉਸ ਦੀ ਸ਼ੁਰੂ ਕਰ ਦਿੱਤੀ ਆ। ਆਲਰੇਡੀ ਜਿੱਦਾਂ ਪਹਿਲੋਂ ਦੱਸਿਆ ਵੀ 2 ਹੋਰ ਸੋਵੀਅਟ ਐਰਾ ਦੇ ਇਸ ਨਰਵ ਏਜੰਟ ਦੇ ਜ਼ਰੀਏ ਜਿਹੜੇ ਹਮਲੇ ਆ ਉਹ ਕੀਤੇ ਗਏ ਸੀਗੇ। ਰਸ਼ੀਆ ਨੇ ਤਾਂ ਓਬਵੀਅਸਲੀ ਜਿਹੜਾ ਡਿਨਾਈ ਜਿਹੜਾ ਕਰਨਾ ਹੀ ਕਰਨਾ ਆ, ਪਰ ਕਹਿੰਦੇ ਆ ਵੀ ਇੱਦਾਂ ਹੀ ਲੱਗ ਰਿਹਾ ਇਸ਼ਾਰਾ ਉੱਧਰਲੇ ਪਾਸੇ ਨੂੰ ਜਾ ਰਿਹਾ ਵੀ ਕੰਮ ਜਿਹੜੇ ਆ ਉਹਨਾਂ ਦੀ ਹੀ ਜਿਹੜੀ ਸੀਕਰਟ ਏਜੰਸੀ ਆ ਉਹਨਾਂ ਦੁਆਰਾ ਕੀਤਾ ਗਿਆ ਹੋ ਸਕਦਾ ਆ। ਸੋ ਦੇਖਦੇ ਹਾਂ ਕੀ ਬਣਦਾ ਆ। ਇਹ ਬਾਰ-ਬਾਰ ਜਿਹੜਾ ਦਾ ਹੋ ਰਿਹਾ ਇਹ ਕਾਰਨ ਦੇ ਵਿੱਚ ਇਹ ਵੀ ਆ ਰਸ਼ੀਅਨ ਜਿਹੜੇ ਪੁਰਾਣੇ ਜਿਹੜੇ ਸੀਕਰੇਟ ਏਜੰਟ ਹੁੰਦੇ ਆ ਜਦੋਂ ਡਿਫੈਕਟ ਕਰਦੇ ਆ ਤਾਂ UK ਵੱਲ ਨੂੰ ਜਿਹੜਾ ਉਹ ਰੁੱਖ ਕਰਦੇ ਨੇ, ਤਾਂ ਉੱਥੇ ਜਾ ਕੇ ਜਿਹੜੀ ਪੋਲੀਟੀਕਲ ਅਸਾਈਲਮ ਜਿਹੜਾ ਆ ਉਹ ਸਿਆਸੀ ਸ਼ਰਨ ਜਿਹੜੀ ਉੱਥੇ ਲੈਂਦੇ ਨੇ। ਅਤੇ ਉਹ ਸਭ ਨੂੰ ਹੀ ਪਤਾ ਹੈ ਵੀ ਜਦੋਂ ਕਿਸੇ ਦਾ ਕੋਈ ਸੀਕਰੇਟ ਏਜੰਟ ਹੁੰਦਾ ਹੈ ਅਤੇ ਉਹਦੇ ਕੋਲ ਬਹੁਤ ਜ਼ਿਆਦਾ ਇੱਦਾਂ ਦੀ ਕੌਨਫੀਡੈਂਸ਼ੀਅਲ ਸੀਕਰੇਟ ਜਿਹੜੀ ਗੋਪਨੀय ਜਿਹੜੀ ਉਹਨਾਂ ਕੋਲ ਇਨਫੋਰਮੇਸ਼ਨ ਹੁੰਦੀ ਆ, ਅਤੇ ਉਹ ਚਾਹੁੰਦੇ ਨਹੀਂ ਆ ਵੀ ਉਸ ਵਾਲੇ ਪਾਸੇ ਨੂੰ ਜਿਹੜੀ ਉਹ ਗੱਲ ਜਿਹੜੀ ਉਹ ਵਧੇ। ਸੋ ਇਹਦੇ ਚੱਲਦਿਆਂ ਇਹ ਸਾਰਾ ਕੁਛ ਜਿਹੜਾ ਆ ਉੱਥੇ ਹੁਣ ਹੋ ਰਿਹਾ ਆ। ਸੋ ਦੇਖਦੇ ਹਾਂ ਜਿਹੜਾ ਜੀ ਕੀ ਬਣਦਾ, ਪਰ ਸੰਬੰਧਾਂ ਦੇ ਵਿੱਚ ਬਹੁਤ ਜ਼ਿਆਦਾ ਖਟਾਸ ਜਿਹੜੀ ਉਹਨਾਂ ਦੇ UK ਅਤੇ ਰਸ਼ੀਆ ਦੇ ਵਿੱਚ ਵਧੀ ਹੋਈ ਆ। ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਅੱਜ ਉਹ ਸ਼ਾਮ ਨੂੰ ਜਿਹੜਾ ਕੈਲੀਫੋਰਨੀਆ ਦਾ ਟਾਈਮ 6 ਵਜੇ ਅਤੇ ਈਸਟਰਨ ਟਾਈਮ 9 ਵਜੇ ਸੁਪਰੀਮ ਕੋਰਟ ਦਾ ਪਿਕ ਜਿਹੜਾ ਕਰਨ ਜਾ ਰਹੇ ਹੈਗੇ ਆ। ਜਿਹੜੇ ਸੁਪਰੀਮ ਕੋਰਟ ਦੇ ਅਗਲੇ ਚੀਫ ਜਿਹੜੇ ਜਸਟਿਸ ਹੋਣਗੇ ਉਹ ਕੌਣ ਹੋਣਗੇ, ਉਹ ਨੋਮੀਨੀ ਜਿਹੜੇ ਨੋਮੀਨੀ ਜਿਹੜੇ ਨੋਮੀਨੇਟ ਕਰਨਗੇ ਉਹ ਜਿਹੜੇ ਆ ਉਹਨਾਂ ਦੇ ਅਪਰੂਵਲ ਤੋਂ ਬਾਅਦ ਦੇ ਵਿੱਚ ਹੀ ਉਹ ਜਿਹੜੇ ਜਸਟਿਸ ਜਿਹੜੇ ਉਹ ਬਣਨਗੇ। ਸੋ ਕਹਿੰਦੇ 4 ਨਾਂ ਜਿਹੜੇ ਇਸ ਟਾਈਮ ਉਹਨਾਂ ਨੇ ਸ਼ਾਰਟ ਲਿਸਟ ਕਰਕੇ ਰੱਖੇ ਹੋਏ ਨੇ। ਸੋ ਦੇਖਦੇ ਹਾਂ ਕੀ ਹੁੰਦਾ ਆ। ਬਹੁਤ ਸਾਰੇ ਡੈਮੋਕ੍ਰੇਟ ਜਿਹੜੇ ਆ ਉਹ ਵੀ ਕਹਿ ਰਹੇ ਆ, ਕਹਿੰਦੇ ਵੀ ਇਹ ਤਾਂ ਇਹਨਾਂ ਨੇ ਇੱਕ ਟੈਲੀਵਾਈਜ਼ਡ ਇਵੈਂਟ ਜੀ ਜਿਹੜੀ ਉਹ ਬਣਾ ਦਿੱਤੀ ਆ। ਕਹਿੰਦੇ ਸੁਪਰੀਮ ਕੋਰਟ ਇਹ ਰਿਐਲਿਟੀ TV ਨਹੀਂ ਆ, ਇਹ ਅਮਰੀਕਾ ਦਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਭਵਿੱਖ ਹੈਗਾ ਆ। ਅਤੇ ਇਹਦੇ ਚੱਲਦਿਆਂ ਹੀ ਇਸੇ ਨੇ ਜਿਹੜੇ ਆਉਣ ਵਾਲੇ ਕਈ ਦਹਾਕਿਆਂ ਤੱਕ ਉਸ ਬੈਂਚ ਦੇ ਉੱਤੇ ਬੈਠ ਕੇ ਕਈ ਤਰੀਕੇ ਦੇ ਜਿਹੜੇ ਫੈਸਲੇ ਆ ਉਹ ਸੁਣਾਉਣੇ ਆ।
ਹੁਣੇ ਥੋੜ੍ਹਾ ਚਿਰ ਪਹਿਲਾਂ ਹੀ ਜਿਹੜੇ ਆ ਇੱਕ ਵਰਮੌਂਟ ਦੇ ਜਿਹੜੇ ਹੈਗੇ ਨੇ ਸੈਨੇਟਰ, ਉਹਨਾਂ ਦੀ ਜਿਹੜੀ ਗੱਲਬਾਤ ਮੈਂ ਕਨਫਰਮੇਸ਼ਨ ਹੀਅਰਿੰਗ ਸੁਣਨ ਤੋਂ ਬਾਅਦ ਦੇ ਵਿੱਚ ਆਪਣਾ ਫੈਸਲਾ ਲਊਂਗਾ ਵੀ ਇਹਨਾਂ ਨੂੰ ਵੋਟ ਪਾਈ ਜਾਊਗੀ ਇਹਨਾਂ ਦੇ ਹੱਕ ਦੇ ਵਿੱਚ ਸੈਨੇਟ ਦੇ ਵਿੱਚ ਜਿਹੜੇ ਵੀ ਨੋਮੀਨੀ ਜਿਹੜੇ ਹੋਣਗੇ ਕਿ ਨਹੀਂ। ਕਹਿੰਦੇ ਬਹੁਤ ਵਾਰੀ ਜਿਹੜੇ ਆ ਉਹ ਦੇਖ ਕੇ ਜਿਹੜੀ ਆ ਉਹ ਕੀਤੀ ਜਾਂਦੀ ਆ, ਸੁਣ ਕੇ ਜਿਹੜੇ ਆ ਉਹ ਡਿਸਾਈਡ ਕੀਤਾ ਜਾਂਦਾ ਆ। ਸੋ ਦੇਖਦੇ ਆ ਕੀ ਹੁੰਦਾ, ਪਰ ਕਹਿੰਦੇ ਦਹਾਕਿਆਂ ਬਾਅਦ ਇੱਦਾਂ ਹੋਊਗਾ ਵੀ ਜਿਹੜਾ ਕੰਜ਼ਰਵੇਟਿਵ ਸਾਈਡ ਵਾਲੇ ਪਾਸੇ ਨੂੰ ਇਹ ਜਿਹੜਾ ਕਹਿ ਸਕਦੇ ਹਾਂ ਵੀ ਸ਼ਿਫਟ ਹੋਊਗੀ ਪਾਵਰ ਸੁਪਰੀਮ ਕੋਰਟ ਦੇ ਵਿੱਚ। ਸੋ ਕਈਆਂ ਦਾ ਇਹ ਕਹਿਣਾ ਆ ਵੀ ਵਾਈਟ ਹਾਊਸ ਜਿਹੜਾ ਆ ਸੁਪਰੀਮ ਕੋਰਟ ਨੂੰ ਇੱਕ ਆਪਣੀ ਸ਼ਾਖਾ ਦੇ ਵਜੋਂ ਜਿਹੜਾ ਆ ਉਹ ਵਰਤਣਾ ਚਾਹੁੰਦਾ ਆ, ਅਤੇ ਇਹੀ ਗੱਲ ਜਿਹੜੀ ਆ ਉਹ ਰਿਪਬਲਿਕਨ ਪਾਰਟੀ ਵਾਲੇ ਜਿਹੜੇ ਡੈਮੋਕਰੇਟ ਪਾਰਟੀ ਨੂੰ ਪਹਿਲਾਂ ਕਹਿੰਦੇ ਰਹੇ ਆ ਵੀ ਤੁਸੀਂ ਜਿਹੜੇ ਬਹੁਤੇ ਲਿਬਰਲ ਜੱਜ ਲਾ ਕੇ ਉਹ ਵਾਈਟ ਹਾਊਸ ਦੀ ਇੱਕ ਸ਼ਾਖਾ ਬਣਾ ਕੇ ਸੁਪਰੀਮ ਕੋਰਟ ਨੂੰ ਤੁਸੀਂ ਵਰਤਦੇ ਰਹੇ ਆ। ਸੋ ਇਹ ਆਉਣ ਵਾਲਾ ਸਮਾਂ ਦੱਸੂਗਾ, ਹੀਅਰਿੰਗ ਜਿਹੜੀ ਉਹ ਕਿਸ ਪਾਸੇ ਵੱਲ ਨੂੰ ਜਾਊਗੀ। ਇਹ ਕਿਆਸ ਰਹੀਆਂ ਹੈਗੀਆਂ ਨੇ ਹਰਜੋਤ ਸਿੰਘ ਜੀ ਵੀ ਡੈਮੋਕਰੇਟ ਪਾਰਟੀ ਜਿਹੜੀ ਆ ਪੂਰਨ ਤੌਰ ਦੇ ਉੱਤੇ ਆਪਣੇ ਜਿਹੜੇ ਸੈਨੇਟਰਸ ਆ ਉਹਨਾਂ ਨੂੰ ਕਹਿ ਸਕਦੀ ਆ ਵੀ ਜਿਹੜਾ ਵੀ ਨੋਮੀਨੀ ਹੋਊਗਾ ਉਸ ਦੇ ਵਿੱਚ ਉਹਦੇ ਵਿਰੋਧ ਵਿੱਚ ਹੀ ਜਿਹੜੀ ਵੋਟ ਆ ਉਹ ਪਾਉਣੀ ਆ। ਅਤੇ ਕਿਉਂਕਿ ਹਰਜੋਤ ਸਿੰਘ ਜੀ ਇਲੈਕਸ਼ਨਾਂ ਜਿਹੜੀਆਂ ਆ ਰਹੀਆਂ ਨੇ ਇਹ ਬਹੁਤ ਵੱਡਾ ਇੱਕ ਇਸ ਟਾਈਮ ਮਸਲਾ ਆ। ਸੋ ਕੋਈ ਅਜਿਹਾ ਜਿਹੜਾ ਜੱਜ ਜਿਹੜਾ ਆਊਗਾ ਇਹ ਉਸ ਦੇ ਹੱਕ ਦੇ ਵਿੱਚ ਕਨਫਰਮੇਸ਼ਨ ਦੇ ਵਿੱਚ ਉਹਦੀ ਵੋਟ ਪਾ ਰਿਹਾ ਆ, ਕੋਈ ਡੈਮੋਕਰੇਟ ਆ ਚਾਹੇ ਕੋਈ ਰਿਪਬਲਿਕਨ ਆ, ਜਾਂ ਉਹਦੇ ਅਗੇਂਸਟ ਦੇ ਵਿੱਚ ਜਿਹੜਾ ਉਹ ਪਾ ਰਿਹਾ ਆ, ਉਹ ਦੇਖਣ ਵਾਲੀ ਗੱਲ ਹੋਊਗੀ ਵੀ ਉਹ ਵੋਟਰਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜੀ ਗੱਲ ਆ ਉਹ ਬੈਠੂਗੀ। ਕੀ ਜਿਹੜੇ ਆ ਜੇ ਉਹ ਸਾਰੇ ਜਣੇ ਅਗੇਂਸਟ ਪਾਉਂਦੇ ਆ, ਖਾਸ ਕਰਕੇ ਡੈਮੋਕਰੇਟ ਪਾਰਟੀ ਵਾਲੇ ਕਹਿੰਦੇ ਵੀ 10 ਉਹਨਾਂ ਸੂਬਿਆਂ ਦੇ ਵਿੱਚ ਜਿਹੜੀਆਂ ਇਸ ਟਾਈਮ ਸੀਟਾਂ ਦੀ ਜਿਹੜੀ ਲੜਾਈ ਹੈਗੀ ਆ ਜਿੱਥੇ ਰਾਸ਼ਟਰਪਤੀ ਟਰੰਪ ਨੇ ਇਲੈਕਸ਼ਨ ਜਿਹੜੀ ਜਿੱਤੀ ਸੀਗੀ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਉਹ ਸਟੇਟਾਂ ਜਿੱਤੀਆਂ ਸੀਗੀਆਂ। ਸੋ ਉਹ ਵੱਖ-ਵੱਖ ਸਟੇਟਾਂ ਦੇ ਵਿੱਚ 10 ਡੈਮੋਕਰੇਟ ਪਾਰਟੀ ਆ ਜਿਹੜੇ ਰੀ ਇਲੈਕਸ਼ਨ ਸੀਕ ਕਰ ਰਹੇ ਆ, ਅਤੇ ਇਹਨਾਂ ਦੀ ਜਿਹੜੀ ਕਨਫਰਮੇਸ਼ਨ ਵੋਟ ਦੇ ਉੱਤੇ ਕਹਿੰਦੇ ਕਾਫੀ ਜਿਹੜਾ ਮਾਇਨੇ ਰੱਖੂਗੀ ਵੀ ਕੀ ਉਹਨਾਂ ਨੂੰ ਇਹ ਕਿਹਾ ਜਾਊਗਾ ਵੀ ਇਹ ਤਾਂ ਹਮੇਸ਼ਾ ਅੜਿੱਕਾ ਡਾਹੁੰਦੇ ਨੇ ਅਤੇ ਦੂਜੀ ਪਾਰਟੀ ਦੇ ਫੇਵਰ ਦੇ ਵਿੱਚ ਜਿਹੜੀ ਉਹ ਗੱਲ ਜਾਊਗੀ ਰਿਪਬਲਿਕਨ ਪਾਰਟੀ ਦੇ ਵਿੱਚ, ਕਿ ਜਾਂ ਫਿਰ ਜੇ ਉਹ ਉਹਨਾਂ ਦੇ ਹੱਕ ਦੇ ਵਿੱਚ ਪਾਉਂਦੇ ਆ ਅਤੇ ਉਹਨਾਂ ਦਾ ਜਿਹੜਾ ਡੈਮੋਕ੍ਰੇਟਿਕ ਕਹਿ ਲਓ ਵੀ ਬੇਸ ਹੈਗਾ ਆ ਉਸ ਦੀਆਂ ਵੋਟਾਂ ਜਿਹੜੀਆਂ ਉਹ ਟੁੱਟਦੀਆਂ ਆ। ਸੋ ਕਿਤੇ ਨਾ ਕਿਤੇ ਸਵਿੰਗ ਵੋਟਰ ਨੂੰ ਇਸ ਟਾਈਮ ਹੁਣ ਹਰਜੋਤ ਸਿੰਘ ਜੀ ਇਹ ਹੈਗਾ ਵੀ ਕੇਸ ਵਾਲੇ ਪਾਸੇ ਨੂੰ ਜਿਹੜਾ ਮੋਡਰੇਟ ਵੋਟਰ ਹੁੰਦਾ ਆ, ਜਿਹੜਾ ਵਿੱਚ ਵਿਚਾਲੇ ਹੁੰਦਾ ਆ, ਉਹਦੇ ਉੱਤੇ ਜਿਹੜਾ ਹਰ ਇੱਕ ਦੀ ਨਿਗਾਹ ਹੈਗੀ ਹੈ ਇਸ ਕਨਫਰਮੇਸ਼ਨ ਹੀਅਰਿੰਗ ਨੂੰ ਲੈ ਕੇ ਵੀ ਜਿਹੜੀ ਉਹ ਹੋਊਗੀ। ਸੋ ਅੱਜ ਜਿਹੜੀ ਆ ਰਾਤ ਨੂੰ ਈਸਟਰਨ ਟਾਈਮ ਦੇ ਮੁਤਾਬਕ 9 ਵਜੇ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਨਹੀਂ ਆ ਉਹ ਸਾਹਮਣੇ ਆਊਗਾ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਜਿਹੜੀ ਹੇਟੀ ਤੋਂ ਆ ਰਹੀ ਹੈ। ਹੇਟੀ ਦੇ ਵਿੱਚ US ਐਮਬੈਸੀ ਨੇ ਜਿੰਨੇ ਵੀ ਅਮਰੀਕਨ ਸਿਟੀਜ਼ਨਸ ਹੈਗੇ ਆ ਉਹਨਾਂ ਨੂੰ ਅਲਰਟ ਕਰਕੇ ਕਿਹਾ ਵੀ ਆਪਣੀ ਜਗ੍ਹਾ ਦੇ ਉੱਤੇ ਹੀ ਟਿਕੇ ਰਹੋ, ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਉੱਥੇ ਜਿਹੜੇ ਵਾਇਲੈਂਟ ਪ੍ਰੋਟੈਸਟ ਜਿਹੜੇ ਚੱਲ ਰਹੇ ਹੈਗੇ ਆ। ਅਤੇ ਇੱਕ ਉੱਥੇ ਦਾ ਬਹੁਤ ਹੀ ਮਸ਼ਹੂਰ ਹੋਟਲ ਹੈਗਾ ਆ ਪੋਰਟ ਔ ਪ੍ਰਿੰਸ ਨਾਮ ਦਾ, ਜਿਹਦੇ ਵਿੱਚ ਕਹਿੰਦੇ 120 ਦੇ ਕਰੀਬ ਅਮਰੀਕਨ ਸਿਟੀਜ਼ਨ ਅਤੇ 100 ਦੇ ਕਰੀਬ ਹੇਸ਼ੀਅਨ ਮੂਲ ਦੇ ਲੋਕ ਜਿਹੜੇ ਉਹਦੇ ਵਿੱਚ ਹੈਗੇ ਆ, ਅਤੇ ਉਸ ਨੂੰ ਇੱਕ ਤਰ੍ਹਾਂ ਨਾਲ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੇ ਅੱਗ ਲਾਉਣ ਦੀ ਵੀ ਟਰਾਈ ਕੀਤੀ ਸੀ। ਸੋ ਏਅਰਪੋਰਟ ਦੇ ਉੱਤੇ ਕਹਿੰਦੇ ਬਹੁਤ ਸਾਰੀਆਂ ਫਲਾਈਟਸ ਕੈਂਸਲ ਹੋ ਚੁੱਕੀਆਂ ਆ। ਸੋ ਹੋਰ ਵੀ ਜਿਹੜੇ ਆਪਣੇ ਵੀ ਸਰੋਤੇ ਸੁਣਦੇ ਬਹੁਤ ਵਾਰ ਕਈਆਂ ਦੇ ਬੱਚੇ ਜਿਹੜੇ ਆ ਨਾਨ ਪ੍ਰੋਫਿਟ ਔਰਗੇਨਾਈਜੇਸ਼ਨਸ ਲਈ ਕੰਮ ਕਰਦੇ ਹੁੰਦੇ ਆ, ਉਹ ਹੇਟੀ ਵਗੈਰਾ ਇੱਦਾਂ ਦੇ ਮੁਲਕਾਂ 'ਚ ਗਏ ਹੁੰਦੇ ਆ। ਸੋ ਜ਼ਰੂਰ ਕੀਪ ਇਨ ਟੱਚ ਰਹੋ। ਜੇ ਕੋਈ ਹੇਟੀ ਨੂੰ ਵਿਜ਼ਿਟ ਕਰਨਾ ਚਾਹੁੰਦਾ ਅਤੇ ਉਹਨਾਂ ਨੇ ਜਿਹੜਾ US ਡਿਪਾਰਟਮੈਂਟ ਆਫ ਸਟੇਟ ਨੇ ਇਹ ਕਿਹਾ ਵੀ ਉੱਥੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਜੀ ਬਿਲਕੁਲ, ਨਾ ਹੀ ਜਾਓ ਤਾਂ ਕਹਿੰਦੇ ਚੰਗੀ ਗੱਲ ਆ, ਉੱਥੇ ਜਿੰਨੀ ਦੇਰ ਤੱਕ ਸਥਿਤੀ ਜਿਹੜੀ ਹੈ ਸੁਖਾਲੀ ਨਹੀਂ ਹੋ ਜਾਂਦੀ। ਜੀ ਅਤੇ ਹਰਜੋਤ ਸਿੰਘ ਜੀ ਜਿਹੜੀਆਂ ਅਗਲੀਆਂ ਖਬਰਾਂ ਉਸ ਦੇ ਵੱਲ ਵੱਧਦੇ ਆ। ਕਹਿੰਦੇ ਸਟੀਵ ਬੈਨਨ ਜਿਹੜੇ ਕਿ ਇੱਕ ਟਾਈਮ ਦੇ ਉੱਤੇ ਚੀਫ ਸਟ੍ਰੈਟਜਿਸਟ ਰਹੇ ਆ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਦੇ, ਜਿਹੜੇ ਉਹਨਾਂ ਦੇ ਮੈਨੇਜਰ ਵੀ ਰਹੇ ਆ ਜਦੋਂ ਉਹਨਾਂ ਨੇ ਇਲੈਕਸ਼ਨ ਜਿੱਤੀ ਸੀ, ਉਹਨਾਂ ਨੂੰ ਇੱਕ ਹੈਕਲਰ ਜਿਹੜਾ ਇੱਕ ਬੁੱਕ ਸਟੋਰ ਦੇ ਉੱਤੇ ਆ ਗਿਆ ਅਤੇ ਉਹਨਾਂ ਨੂੰ ਕਹਿੰਦੇ ਵੀ ਤੂੰ ਪੀਸ ਆਫ ਟਰੈਸ਼ ਆ। ਸੋ ਇਸ ਤਰੀਕੇ ਦੇ ਨਾਲ ਜਿਹੜੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਜਿਹੜਾ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਉਹਨਾਂ ਬੰਦਿਆਂ ਦੇ ਨਾਲ ਜਿਨ੍ਹਾਂ ਦੀ ਰਾਸ਼ਟਰਪਤੀ ਟਰੰਪ ਦੇ ਨਾਲ ਨੇੜਤਾ ਹੈਗੀ ਆ ਜਾਂ ਰਿਪਬਲਿਕ ਖਿਲਾਫ ਕਈ ਤਰੀਕੇ ਦੀਆਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਜਿਹੜੀਆਂ ਉਹ ਮਿਲ ਰਹੀਆਂ ਨੇ। ਸੋ ਜਿਹੜੇ ਇਹ ਪਹਿਲੀ ਵਾਰੀ ਨਹੀਂ ਹੋਇਆ, ਬਹੁਤ ਵਾਰੀ ਜਿਹੜੇ ਲੋਕ ਆ ਹੈਕਲ ਕਰਦੇ ਹੀ ਰਹਿੰਦੇ ਨੇ, ਵੱਖ-ਵੱਖ ਸਿਆਸਤਦਾਨਾਂ ਨੂੰ ਜਿਹੜੇ ਉਹ ਅਕਸਰ ਕਰਦੇ ਰਹਿੰਦੇ ਆ। ਸੋ ਕਹਿੰਦੇ ਆਪਣੀ ਜਿਹੜੀ ਬਲੈਕ ਸਵਾਨ ਬੁੱਕਸ ਦੇ ਉੱਤੇ ਜਿਹੜੇ ਆ ਉਹ
ਉੱਥੇ ਜਾ ਕੇ ਆਪਣੀ ਗੱਲਬਾਤ ਜਿਹੜੀ ਉਹ ਕਰ ਰਹੇ ਸੀ, ਕਿਤਾਬ ਦੇ ਬਾਰੇ ਜਿਹੜੀ ਚਰਚਾ ਕਰ ਰਹੇ ਸੀ, ਜਦ ਇੱਕ ਔਰਤ ਉੱਠੀ ਤੇ ਉਸ ਨੇ ਜਿਹੜੇ ਇਹ ਜਿਹੜੇ ਸ਼ਬਦ ਸਟੀਵ ਬੈਨਨ ਦੇ ਲਈ ਵਰਤੇ। ਜੀ ਬਿਲਕੁਲ। ਸੋ ਉਹ ਤੋਂ ਬਾਅਦ ਜਿਹੜਾ ਉੱਥੇ ਦਾ ਮਾਲਕ ਸੀ ਉਹਨੇ ਪੁਲਿਸ ਨੂੰ ਕਾਲ ਕਰ ਦਿੱਤੀ, ਜਿਹੜਾ ਬੁੱਕ ਸਟੋਰ ਦਾ ਸੀ, 911 ਤੇ। ਪਰ ਇਨ ਦਾ ਮੀਨ ਟਾਈਮ ਜਿਹੜੀ ਕਹਿੰਦੇ ਉਹ ਲੇਡੀ ਨੇ ਇੱਦਾਂ ਦੇ ਸ਼ਬਦ ਵਰਤੇ, ਉਹ ਤੋਂ ਬਾਹਰ ਚਲੇ ਗਈ। ਜੀ। ਤੇ ਅਗਲੀ ਖਬਰ ਵੱਲ ਚਲੀਏ। ਰਾਜਕਰਮਵੀਰ ਸਿੰਘ ਜੀ, ਜਾਪਾਨ ਦੇ ਵਿੱਚ ਜਿਹੜੇ ਹੜ੍ਹ ਆ ਉਹ ਬਹੁਤ ਬੁਰੀ ਤਰ੍ਹਾਂ ਜਿਹੜੇ ਆਏ ਹੋਏ ਹੈਗੇ ਆ। 100 ਤੋਂ ਵੱਧ ਲੋਕਾਂ ਦੀ ਹੁਣ ਤੱਕ ਜਿਹੜੀ ਆ ਮੌਤ ਹੋ ਚੁੱਕੀ ਹੈਗੀ ਆ। ਲੈਂਡਸਲਾਈਡ ਵੀ ਬਹੁਤ ਜ਼ਿਆਦਾ ਵੈਸਟਰਨ ਜਾਪਾਨ ਦੇ ਵਿੱਚ ਹੋ ਰਿਹਾ ਹੈਗਾ। ਉੱਥੇ ਦੀ ਜਿਹੜੀ ਗਵਰਨਮੈਂਟ ਸਪੋਕਸਪਰਸਨ ਆ ਉਹ ਦੱਸ ਰਹੇ ਹੈਗੇ ਆ। ਜੀ ਬਿਲਕੁਲ। ਅਚਾਨਕ ਕਹਿੰਦੇ ਆ ਬਹੁਤ ਭਾਰੀ ਮੀਂਹ ਜਿਹੜਾ ਪਿਆ ਆ, ਜਿਹਦੇ ਕਰਕੇ ਜਿਹੜੀ ਜ਼ਮੀਨ ਜਿਹੜੀ ਖਿਸਕ ਗਈ ਆ, ਮੱਡ ਸਲਾਈਡ ਹੋਏ ਆ, ਲੈਂਡਸਲਾਈਡ ਹੋਏ ਆ, ਘਰੋਂ ਬੇਘਰ ਹੋਏ ਨੇ ਬਹੁਤ ਸਾਰੇ ਲੋਕ। ਬਹੁਤ ਸਾਰੇ ਜਿਹੜੇ ਬਜ਼ੁਰਗ ਆ, ਉਹ ਬੱਚੇ, ਬੁੜੀਆਂ, ਸੋ ਸਾਰੇ ਜਾਣੇ ਆ ਇਸ ਜਿਹੜੇ ਆ ਫਲੱਡ ਦੀ ਜਿਹੜੀ ਮਾਰ ਦੇ ਵਿੱਚ ਜਿਹੜੇ ਆਏ ਹੋਏ ਨੇ। ਤੇ ਜਿੱਦਾਂ ਤੁਸੀਂ ਦੱਸਿਆ ਵੀ ਘੱਟੋ ਘੱਟ ਜਿਹੜੇ 100 ਜਣਿਆਂ ਦੇ ਮਰਨ ਦੀ ਜਿਹੜੀ ਆ ਉਹ ਖਬਰਾਂ ਰਿਪੋਰਟਾਂ ਜਿਹੜੀਆਂ ਆ ਰਹੀਆਂ ਆ। ਮਿਲਟਰੀ ਜਿਹੜੀ ਆ ਜਾਪਾਨ ਦੀ ਉਹ ਇਸ ਟਾਈਮ ਲੋਕਾਂ ਨੂੰ ਜਿਹੜੀ ਆ ਬਾਹਰ ਕੱਢ ਲਈ। ਬਿਲਕੁਲ ਕਹਿੰਦੇ ਪਈ ਯੂਜ਼ਲੀ ਜਿਹੜਾ ਹਾਲ ਹੁੰਦਾ ਹੈਗਾ ਉਹ 3 ਟਾਈਮ ਜ਼ਿਆਦਾ ਜਿਹੜੀ ਆ ਮੀਂਹ ਪੈ ਰਿਹਾ ਹੈਗਾ ਜਾਪਾਨ ਦੇ ਵਿੱਚ ਇਸ ਟਾਈਮ। ਤੇ 2 ਮਿਲੀਅਨ 20 ਲੱਖ ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਆਰਡਰ ਕਰ ਦਿੱਤਾ ਆ ਵੀ ਉੱਥੋਂ ਇਵੈਕੂਏਟ ਹੋ ਜਾਣ, ਕਿਉਂਕਿ ਜਿਹੜੇ ਦਰਿਆ ਹੈਗੇ ਆ ਉਹ ਪੂਰੀ ਤਰ੍ਹਾਂ ਕਹਿੰਦੇ ਓਵਰਫਲੋ ਕਰ ਰਹੇ ਹੈਗੇ ਆ। ਜੀ ਬਿਲਕੁਲ। ਜਿਹੜੇ ਵੈਸਟਰਨ ਇਲਾਕੇ ਦੇ ਵਿੱਚ ਜਿਹੜੇ ਜਾਪਾਨ ਦੇ ਇਸ ਤਰੀਕੇ ਦੇ ਨਾਲ ਇਹ ਵਾਪਰਿਆ ਆ। ਇਸ ਟਾਈਮ ਕਹਿੰਦੇ ਉਹਦਾ ਜਿਹੜੀ ਐਮਰਜੈਂਸੀ ਆ ਉਹਨਾਂ ਨੇ ਲਿਫਟ ਕਰ ਦਿੱਤੀ ਆ ਰੇਨ ਵਾਰਨਿੰਗ ਤੋਂ। ਹੋਰ ਕਹਿੰਦੇ ਭਾਰੀ ਮੀਂਹ ਪੈਣ ਦੇ ਜਿਹੜੇ ਅਸਾਰ ਆ ਉਹ ਹੁਣ ਘੱਟ ਨੇ, ਪਰ ਇੱਦਾਂ ਸਮੱਸਿਆਵਾਂ ਜਿਹੜੀਆਂ ਬਣੀਆਂ ਹੋਈਆਂ ਆ। ਬਾਕੀ ਲੋਕ ਤੇ ਜਿਹੜੇ ਮਰੇ ਆ, 13 ਲੋਕ ਕਹਿੰਦੇ ਕਾਰਡੀਅਕ ਅਰੈਸਟ, ਦਿਲ ਦਾ ਦੌਰਾ ਪੈਣ ਦੇ ਕਰਕੇ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਸੀ। ਤੇ ਇਸ ਟਾਈਮ ਸਰਚ ਐਂਡ ਰੈਸਕਿਊ ਆਪਰੇਸ਼ਨ ਦੇ ਉੱਤੇ ਜਿਹੜਾ ਆ ਜ਼ੋਰ ਲੱਗ ਰਿਹਾ ਆ, ਤਾਂ ਜੋ ਜਿੰਨੇ ਵੀ ਲੋਕ ਫਸੇ ਨੇ ਮਲਬੇ ਦੇ ਵਿੱਚ ਜਾਂ ਘਰਾਂ ਦੇ ਵਿੱਚ, ਕੋਈ ਛੱਤਾਂ ਦੇ ਉੱਤੇ ਚੜ੍ਹ ਜਾਂਦਾ ਆ, ਕੋਈ ਬਜ਼ੁਰਗ ਜਿਹੜਾ ਉਹ ਹਿਲ ਨਹੀਂ ਸਕਦਾ, ਅੰਦਰ ਹੀ ਹੁੰਦਾ ਆ, ਉਹਨਾਂ ਨੂੰ ਜਿਹੜਾ ਇਸ ਟਾਈਮ ਸੁਰੱਖਿਅਤ ਕੱਢਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ ਆ। ਬਹੁਤ ਭਾਰੀ ਨੁਕਸਾਨ ਜਿਹੜਾ ਆ ਉਹ ਦੇਖਿਆ ਗਿਆ। ਤੇ ਸਭ ਨੂੰ ਪਤਾ ਹੈ ਵੀ ਅੱਜ ਤੋਂ ਕੁਛ ਵਰ੍ਹੇ ਪਹਿਲਾਂ ਜਦ ਸੁਨਾਮੀ ਆਈ ਸੀਗੀ ਜਾਪਾਨ ਦੇ ਵਿੱਚ, ਉਦੋਂ ਵੀ ਬੇਅੰਤ ਜਿਹੜੀ ਤਬਾਹੀ ਜਿਹੜੀ ਆ ਉੱਥੇ ਹੋਈ ਸੀ। ਤੇ ਉੱਦਾਂ ਦਾ ਹੀ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਜਿਹੜਾ ਮੰਜ਼ਰ ਆ ਉਹ ਬਣਿਆ ਪਿਆ ਆ। ਤੇ ਜਿਹੜੇ ਇਸ ਟਾਈਮ ਉਹ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਜਿਹੜੀ ਅਗਲੀ ਖਬਰ ਆ ਰਾਜਕਰਮਵੀਰ ਸਿੰਘ ਜੀ, ਸਾਊਥ ਅਫਰੀਕਨ ਨੇਸ਼ਨ ਤੋਂ ਆ ਰਹੀ ਆ। ਉਹ ਵਧੀਆ ਖਬਰ ਆ। ਕਹਿੰਦੇ ਪਈ 10 ਸਾਲਾਂ ਤੋਂ ਵੱਧ ਸਮੇਂ ਤੋਂ ਇਥੀਓਪੀਆ ਤੇ ਐਰੀਟਰੀਅਸ ਜਿਹੜੇ 2 ਮੁਲਕ ਆ ਉਹ ਆਪਸ ਦੇ ਵਿੱਚ ਲੜ ਰਹੇ ਸੀ, ਜਿਹਦੇ ਦੌਰਾਨ 80,000 ਤੋਂ ਵੱਧ ਲੋਕ ਜਿਹੜੇ ਮਾਰੇ ਗਏ ਆ। ਤੇ ਜਿਹੜਾ ਉਹਨਾਂ ਨੇ ਜਿਹੜਾ ਇੱਕ ਐਗਰੀਮੈਂਟ ਸਾਈਨ ਕਰ ਲਿਆ, ਜਿਹਦੇ ਵਿੱਚ ਸਟੇਟ ਆਫ ਵਾਰ ਓਵਰ ਨਾਮ ਦਾ ਜਿਹੜਾ ਇਹ ਐਗਰੀਮੈਂਟ, ਉਹਨੇ ਕਿਹਾ ਵੀ ਸਾਡੀ ਜਿਹੜੀ ਲੜਾਈ ਆ ਦੋਨਾਂ ਮੁਲਕਾਂ ਦੀ, ਇਥੀਓਪੀਆ ਤੇ ਐਰੀਟਰੀਆ ਦੀ, ਉਹ ਖਤਮ ਹੋ ਗਈ ਹੈਗੀ ਆ। ਤੇ ਦੋਨਾਂ ਮੁਲਕਾਂ ਨੇ ਇਹ ਕਿਹਾ ਵੀ ਅਸੀਂ ਰਲ ਕੇ ਜਿਹੜਾ ਪੀਸ ਤੇ ਫਰੈਂਡਸ਼ਿਪ ਦੇ ਲਈ ਕੰਮ ਕਰਾਂਗੇ, ਤੇ ਨਾਲ ਦੀ ਨਾਲ ਜਿਹੜੇ ਇਕਨੋਮਿਕ ਬੇਸ ਦੇ ਉੱਤੇ ਵੀ ਆਪਣੇ ਏਅਰਪੋਰਟਸ ਵੀ ਵਧੀਆ ਬਣਾਵਾਂਗੇ, ਸੀ ਪੋਰਟਸ ਵੀ, ਤੇ ਦੋਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਅੰਬੈਸੀਜ਼ ਆ ਉਹ ਖੋਲ੍ਹ ਦਿੱਤੀਆਂ ਗਈਆਂ ਹੈਗੀਆਂ। ਜੀ ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਿਆ, ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਇੱਕ ਕਿਸ ਤਰੀਕੇ ਦੇ ਨਾਲ ਬਜ਼ੁਰਗ ਦੇ ਨਾਲ ਜਿਹੜੀ ਆ ਉਹ ਕੁੱਟਮਾਰ ਹੋਈ, ਮਾਈਕ ਪੋਂਪੀਓ ਅਫਗਾਨਿਸਤਾਨ ਦੇ ਵਿੱਚ ਅਚਾਨਕ ਪਹੁੰਚੇ, ਇਸ ਦੇ ਬਾਰੇ ਤੇ ਹੋਰ ਜਿਹੜੀਆਂ ਖਬਰਾਂ ਆ ਉਹ ਲੈ ਕੇ ਤੁਹਾਡੇ ਨਾਲ ਜਿਹੜੀ ਆਪਾਂ ਸਾਂਝ ਪਾਵਾਂਗੇ। ਇੱਦਾਂ ਜਿਹੜੇ ਤੁਸੀਂ ਬਿਲਕੁਲ ਕਾਲ ਵੀ ਕਰ ਸਕਦੇ ਆ ਕਿ ਤੁਹਾਨੂੰ ਸੱਚਮੁੱਚ ਲੱਗਦਾ ਹੈ ਵੀ ਅਮਰੀਕਾ ਦੇ ਵਿੱਚ ਜਿਹੜਾ ਕ੍ਰਾਈਮ ਆ, ਜਿਹੜੀ ਜਦ ਦੀ ਮੌਜੂਦਾ ਸਰਕਾਰ ਬਣੀ ਆ, ਹੇਟ ਕ੍ਰਾਈਮ ਆ, ਉਹ ਕਾਫੀ ਵੱਧ ਗਿਆ ਆ। ਕਿਉਂਕਿ ਪਿੱਛੇ ਆਪਣੇ ਪੰਜਾਬੀ ਕਿਤੇ ਨਾ ਕਿਤੇ ਖਬਰ ਆ ਜਾਂਦੀ, ਕਿਸੇ ਬਜ਼ੁਰਗ ਨੂੰ ਕੁੱਟਤਾ, ਕਿਸੇ ਦੇ ਝੂਠੇ ਇਲਜ਼ਾਮ ਲਾ ਕੇ ਅੰਦਰ ਕਰਾਤਾ। ਸੋ ਜ਼ਰੂਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰਕੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ। ਸਾਡਾ ਟੈਲੀਫੋਨ ਰਹੇਗਾ 408 272 5200। ਬਿਲਕੁਲ, ਇਹ ਬਹੁਤ ਜਿਹੜੀ ਗੱਲ ਇਸ ਟਾਈਮ ਪ੍ਰਚਲਿਤ ਜਿਹੜੀ ਹੈਗੀ ਆ, ਜਾਂ ਦੱਬ ਘੁੱਟ ਕੇ ਜਿਹੜੇ ਲੋਕ ਇੱਦਾਂ ਦੀ ਗੱਲ ਕਰਦੇ ਨੇ। ਤੇ ਕਿਉਂਕਿ ਖਾਸ ਕਰਕੇ ਨਾਲ ਆਪਾਂ ਟਰੱਕਰਸ ਨੂੰ ਵੀ ਜਿਹੜਾ ਜ਼ਰੂਰ ਪੁੱਛਣਾ ਚਾਹੁੰਦੇ ਹਾਂ, ਕਿਉਂਕਿ ਭਾਂਤ ਦੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਟਰੱਕਰਸ ਜਾਂਦੇ ਨੇ। ਕੀ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਪ੍ਰਤੀ ਜਿਹੜਾ ਤੁਹਾਨੂੰ ਵੀ ਇੱਦਾਂ ਦੀ ਜਿਹੜੀ ਨਫ਼ਰਤ ਦਾ ਸਾਹਮਣਾ
ਜਿਹੜਾ ਉਹ ਕਰਨਾ ਪੈ ਰਿਹਾ ਆ, ਜਾਂ ਲੋਕ ਤੁਹਾਨੂੰ ਕਹਿ ਲਓ ਵੀ ਜਿੱਦਾਂ ਕਹਿੰਦੇ ਆ ਵੀ ਭੈੜੀ ਨਜ਼ਰ ਦੇ ਨਾਲ ਜਿਹੜਾ ਉਸ ਤਰੀਕੇ ਦੇ ਨਾਲ ਜਿਹੜਾ ਦੇਖਦੇ ਆ ਵੀ ਕਿਉਂਕਿ ਵੱਖਰੀ ਦੇਖ ਹੋਣ ਕਰਕੇ, ਜਾਂ ਕੀ ਗੱਲ ਹੈਗੀ ਆ, ਜਾਂ ਹੈ ਆ ਜਾਂ ਨਹੀਂ ਹੈਗੀ। ਸੋ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਜ਼ਰੂਰ ਕਰਿਓ। ਬ੍ਰੇਕ ਤੋਂ ਬਾਅਦ ਦੇ ਵਿੱਚ ਸਟੂਡੀਓ ਦਾ ਫ਼ੋਨ ਨੰਬਰ 408-272-52 ਦੇ ਉੱਤੇ ਮਿਲਦੇ ਇੱਕ ਬ੍ਰੇਕ ਤੋਂ ਬਾਅਦ ਜੀ। ਜੇਕਰ ਤੁਸੀਂ ਸੈਕਰਾਮੈਂਟੋ ਜਾਂ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸੇਲਜ਼ਮੈਨ ਬਲਬੀਰ ਸਿੰਘ ਸਿੱਧੂ ਹੁਣਾਂ ਨੂੰ। ਨੰਬਰ 916-283-1036 9162832103 ਜੇ ਮੈਕਬੈਥ 916-391-4116 9163914116 ਲਾਇਸੈਂਸ ਨੰਬਰ 02020049। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਤੇ ਕੰਮਕਾਰ ਦੀ ਐਡ ਲਈ ਸੰਪਰਕ 408-722-7698 4087227698। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248-228-4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। हाँ जी, मैं हाँ राज ਗੋ ਸੈਟੇਲਾਈਟ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530-770-1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨਾਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916-478-4444 9164784444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ। I-80 ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916-372-2893 9163722893। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਰੁਪਿੰਦਰ ਹਾਂਡਾ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫੇਰ ਸਾਰੇ ਹੀ ਜਿੰਨੇ ਸਾਡੇ ਸਰੋਤੇ ਸੁਣ ਸਾਰਿਆਂ ਨੂੰ ਜੀ ਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਹਰਜੋਤ ਸਿੰਘ ਜੀ ਆਪਾਂ ਜੇ ਨਜ਼ਰ ਬਣਾਈਏ ਤਾਂ ਇੱਕ ਹਿਸਾਬ ਦੇ ਨਾਲ ਕਹਿਰ ਵਾਲੀ ਖਬਰ ਹੀ ਆ ਵੀ 92 ਸਾਲਾਂ ਦਾ ਇੱਕ ਜਿਹੜਾ ਬਜ਼ੁਰਗ ਆ ਉਸ ਦੀ ਜਿਹੜੀ ਕੱਲ LA ਦੇ ਵਿੱਚ ਇੱਕ ਔਰਤ ਨੇ ਬੜੀ ਬੁਰੀ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ। ਕਹਿੰਦੇ 92 ਸਾਲਾਂ ਦਾ ਇਹ ਰੋਡੋਲਫੋ ਰੋਡਰੀਗਜ਼ ਨਾਂ ਦਾ ਜਿਹੜਾ ਬਜ਼ੁਰਗ ਆ ਤੁਰਿਆ ਜਾਂਦਾ ਸੀ ਸਾਈਡ ਵਾਕ ਦੇ ਵਿੱਚ, ਤਾਂ ਮੂਹਰਿਓਂ ਜਿੱਦਾਂ ਇਹ ਇੱਕ ਔਰਤ ਤੇ ਉਸ ਦੀ ਜਿਹੜੀ ਬੱਚੀ ਆਉਂਦੀ ਸੀ ਤੇ ਇਹ ਵਿੱਚ ਵੱਜ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਔਰਤ ਨੇ ਲਾਗੇ ਪਈ ਕਹਿ ਲਓ ਵੀ ਕੋਈ ਬ੍ਰਿਕ ਸੀਗੀ, ਇੱਟ ਸੀਗੀ, ਉਹ ਚੱਕ ਕੇ ਜਿਹੜੀ ਉਸ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਨੂੰ ਦੇਖਦਿਆਂ ਆਲੇ ਦੁਆਲੇ ਜਿਹੜੇ 4 ਕੁ ਜਣੇ ਹੋਰ ਤੁਰੇ ਫਿਰਦੇ ਸੀਗੇ ਉਹ ਵੀ ਆਏ ਤੇ ਉਹਨਾਂ ਨੇ ਵੀ ਜਿਹੜੇ ਇਸ ਬਜ਼ੁਰਗ ਦੀ ਜਿਹੜੀ ਆ ਉਹ ਕੁੱਟਮਾਰ ਕੀਤੀ ਤੇ ਨਾਲ ਹੀ ਉਸ ਔਰਤ ਨੇ ਇਸ ਯੂਰ ਕੰਟਰੀ ਤੇ ਜ਼ਿਕਰ ਜੋ ਗੱਲ ਆ ਵੀ ਇਹ ਲੀਗਲ US ਰੈਜ਼ੀਡੈਂਟ ਹੈਗਾ ਆ ਰੋਡੋਲਫੋ ਰੋਡਰੀਗਜ਼ ਤੇ ਇਸ ਤਰੀਕੇ ਦੀ ਜਿਹੜੀ ਹੇਟ ਦਾ ਈਰਖਾ ਦਾ ਜਿਹੜਾ ਆ ਇਸ ਨੂੰ ਸਾਹਮਣਾ ਕਰਨਾ ਪਿਆ ਆ। ਜੀ ਬਿਲਕੁਲ। ਜੇ ਤੁਸੀਂ ਕਿਤੇ ਉਹਦੀਆਂ ਪਿਕਚਰਾਂ ਦੇਖੋ ਜਿਹੜੀਆਂ ਨਿਊਜ਼ ਦੇ ਵਿੱਚ ਜਾਂ ਗੂਗਲ ਤੇ ਹੈਗੀਆਂ, ਤੁਸੀਂ ਦੇਖ ਨਹੀਂ ਸਕਦੇ ਵੀ 92 ਸਾਲਾਂ ਦਾ ਬਜ਼ੁਰਗ ਜਿਹੜਾ ਤੁਰਿਆ ਜਾ ਰਿਹਾ ਸੀ ਤੇ ਇੱਕ ਬੱਚੀ ਸੀ ਜਿਹੜੀ ਉਹਦੇ ਵਿੱਚ ਉਹ ਵੱਜ ਗਿਆ ਤੇ ਉਹਦੀ ਮਾਂ ਨੇ ਇੱਟਾਂ ਨਾਲ ਉਹਦੇ ਜਿਹੜਾ ਮੂੰਹ ਭੰਨ ਦਿੱਤਾ ਤੇ ਉਹ ਤੋਂ ਬਾਅਦ ਹੋਰ ਵੀ ਜਿਹੜੇ ਕਈ ਲੋਕ ਸੀ ਉਹ ਉਹਦੇ ਨਾਲ ਰਲ ਕੇ ਉਹਨਾਂ ਨੇ ਬਜ਼ੁਰਗ ਕੁੱਟਣਾ ਸ਼ੁਰੂ ਕਰ ਦਿੱਤਾ। ਸੋ ਇੱਦਾਂ ਦੀਆਂ ਘਟਨਾਵਾਂ ਪਿਛਲੇ ਲੰਮੇ ਸਮੇਂ ਤੋਂ USA 'ਚ ਵਾਪਰ ਰਹੀਆਂ, ਪਰ ਰੀਸੈਂਟਲੀ ਜਿਹੜਾ ਆ ਹੇਟ ਕ੍ਰਾਈਮ ਉਹ ਬਹੁਤ ਵਧਿਆ ਹੋਇਆ ਆ ਤੇ ਹੇਟ ਕ੍ਰਾਈਮ ਦਾ ਸ਼ਿਕਾਰ ਜਿਹੜੀ ਆ ਆਪਣੀ ਕਮਿਊਨਿਟੀ ਪੰਜਾਬੀ ਬਹੁਤ ਬੁਰੀ ਤਰ੍ਹਾਂ ਹੋਈ ਆ। 9/11 ਤੋਂ ਬਾਅਦ ਮੌਤਾਂ ਵੀ ਹੋਈਆਂ, ਬਹੁਤ ਸਾਰੇ ਬਜ਼ੁਰਗ ਆਪਣੇ ਕੁੱਟੇ ਵੀ ਗਏ। ਬਜ਼ੁਰਗ ਦੇ ਲਈ ਕਿਸੇ ਨੇ ਫੰਡ ਰੇਜ਼ਿੰਗ ਵੀ ਸ਼ੁਰੂ ਕਰ ਦਿੱਤਾ, 32,000 ਦੇ ਕਰੀਬ ਉਹਨੇ ਇਕੱਠਾ ਵੀ ਕਰ ਲਿਆ। ਸੋ ਇੱਦਾਂ ਦੀ ਗੱਲ ਨਹੀਂ, ਜੇ ਹੇਟ ਕ੍ਰਾਈਮ ਹੁੰਦਾ ਆ ਤੇ ਸਪੋਰਟ ਕਰਨ ਵਾਲੇ ਵੀ ਲੋਕ ਹੈਗੇ ਆ। ਸੋ ਅਸੀਂ ਸਰੋਤਿਆਂ ਦੇ ਵਿਚਾਰ ਜਾਣਨਾ ਚਾਹੁੰਦੇ ਹਾਂ ਵੀ ਤੁਹਾਨੂੰ ਵੀ ਲੱਗਦਾ ਵੀ ਹੇਟ ਕ੍ਰਾਈਮ ਜਿਹੜਾ ਆ ਉਹ ਵਧਿਆ ਆ ਤੇ ਪਲੱਸ ਬਹੁਤ ਸਾਰੇ ਜਿਹੜੇ ਬਜ਼ੁਰਗ ਆ ਆਪਾਂ ਵੀ ਦੇਖਦੇ ਹੁੰਦੇ ਆ। ਰਾਜਕਨਵੀਰ ਸਿੰਘ ਜੀ ਜਦੋਂ ਬਾਹਰ ਜਾਂਦੇ ਆ, ਵਾਕਿੰਗ ਕਰਨ ਜਾਂਦੇ, ਕਈਆਂ ਨੇ ਕੰਨਾਂ ਦੇ ਵਿੱਚ ਸੁਣਨ ਦੇ ਲਈ ਲਾਇਆ ਹੁੰਦਾ ਹੈਗਾ ਤੇ ਆਪਣੇ ਧਿਆਨ 'ਚ ਤੁਰੇ ਜਾਂਦੇ ਆ ਵੀ ਉਹਨਾਂ ਨੂੰ ਅਲਰਟ ਰਹਿਣਾ ਚਾਹੀਦਾ ਆ। ਜਾਂ ਕਈ ਵਾਰ ਪਾਰਕਾਂ ਦੇ ਵਿੱਚ ਹੁੰਦੇ ਹੈਗੇ ਆ, ਪਾਰਕਾਂ 'ਚ ਇਕੱਠੇ ਰਹਿਣਾ ਚਾਹੀਦਾ, 2 4 5 7 ਇਕੱਲੇ ਨਹੀਂ ਤੁਰਨਾ ਚਾਹੀਦਾ। ਪਿੱਛੇ ਜਿਹੇ ਸਾਨੂੰ ਪਤਾ ਲੱਗਾ ਸੀ ਇੱਕ ਸੈਨੋਜ਼ੇ 'ਚ ਪਾਰਕ ਸੀ, ਰਾਜਕਨਵੀਰ ਸਿੰਘ ਜੀ ਆਲਮ ਰੌਕ ਦੇ ਉੱਤੇ ਪਾਰਕ ਆ ਤੇ ਉੱਥੇ ਕਹਿੰਦੇ ਕੁਛ ਲੋਕ ਆਏ ਤੇ ਉਹ ਆਪਣੇ ਬਜ਼ੁਰਗਾਂ ਤੋਂ ਹੀ ਘੜੀਆਂ ਘੁੜੀਆਂ ਤੇ ਉਹਨਾਂ ਦੇ ਪਰਸ ਲਹਾ ਕੇ ਲੈ ਗਏ ਤੇ ਉਹਨਾਂ ਨੇ ਘਰ ਜਾ ਕੇ ਪੁਲਿਸ ਰਿਪੋਰਟ ਵੀ ਨਹੀਂ ਕੀਤੀ, ਉੱਥੇ ਵੀ ਨਹੀਂ ਕੀਤੀ ਪੁਲਿਸ ਰਿਪੋਰਟ। ਸੋ ਇਹ ਵੀ ਜਿਹੜੀ ਬਹੁਤ ਮਾੜੀ ਗੱਲ ਹੈਗੀ ਆ ਜੇ ਕਿ ਇਦਾਂ ਦੀ ਇਨਸੀਡੈਂਟ ਹੁੰਦੀ ਆ। ਜਿਹੜੀ ਹੇਟ ਕ੍ਰਾਈਮ ਆ ਉਹਨੂੰ ਜਿਹੜੀ US ਦੀ ਪੁਲਿਸ ਆ ਉਹ ਬਹੁਤ ਪ੍ਰਾਇਓਰਟੀ ਬੇਸ ਤੇ ਲੈਂਦੀ ਆ। ਅਗਰ 911 ਕਾਲ ਕਰਦੇ ਆ ਤੇ ਤੁਸੀਂ ਕਹਿੰਦੇ ਆ ਵੀ ਮੈਂ ਹੇਟ ਕ੍ਰਾਈਮ ਦਾ ਸ਼ਿਕਾਰ ਆ ਤੇ ਉਹਦੇ ਵਿੱਚ ਉਹ ਕਈ ਸਾਰੇ ਜਿਹੜੇ ਉਹਨਾਂ ਦੇ ਯੂਨਿਟ ਆ ਉਹ ਉਹਨਾਂ ਨੂੰ ਇਨਵੋਲਵ ਕਰਦੇ ਆ, ਇਕੱਲੇ ਉਹ ਪੁਲਿਸ ਨੂੰ ਨਹੀਂ ਭੇਜਦੇ। ਜਿਹੜੇ ਉਹਨਾਂ ਦੇ ਹਾਈ ਅਪਸ ਜਿਹੜੇ ਸੁਪਰਵਾਈਜ਼ਰਸ ਤੱਕ ਹੁੰਦੇ ਆ ਉਹ ਟੋਟਲੀ ਰਾਈਟ ਵੇ ਇਨਵੋਲਵ ਹੋ ਜਾਂਦੇ ਆ। ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਜੇ ਤੁਹਾਨੂੰ ਲੱਗਦਾ ਆ ਵੀ ਕੋਈ ਹੇਟ ਕ੍ਰਾਈਮ ਕਰਕੇ ਤੁਹਾਨੂੰ ਕੁੱਟਮਾਰ ਦੀ ਟਰਾਈ ਕਰ ਰਿਹਾ, ਗਾਲਾਂ ਕੱਢ ਰਿਹਾ ਹੈਗਾ ਤੇ ਉਹਨੂੰ ਰਿਪੋਰਟ ਕਰਨਾ ਚਾਹੀਦਾ ਤੇ ਪੂਰੀ ਤਰ੍ਹਾਂ ਅਲਰਟ ਰਹਿਣਾ ਚਾਹੀਦਾ ਆ। ਜੀ ਬਿਲਕੁਲ। ਉੱਥੇ ਜਿਹੜਾ ਇੱਕ ਵਿਟਨੈਸ ਸੀਗਾ ਉਸਨੇ ਜਿਹੜੀ ਵੀਡੀਓ ਜਿਹੜੀ ਬਣਾ ਲਈ ਸੀ ਤੇ ਇਸ ਟਾਈਮ ਜਿਨ੍ਹਾਂ ਨੇ ਕੁੱਟਿਆ ਆ ਉਸ ਦੀ ਜਿਹੜੀ ਆ ਭਾਲ ਆ, ਸਸਪੈਕਟ ਆ, ਉਹਨਾਂ ਦੀ ਭਾਲ ਜਿਹੜੀ ਆ ਉਹ ਜਾਰੀ ਆ। ਸੋ ਸਰ ਤੋਂ ਤੁਸੀਂ ਵੀ ਜਿਹੜੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਪੇਸ਼ ਕਰ ਸਕਦੇ ਹੋ। ਜਿੱਦਾਂ ਮੈਂ ਆਪਾਂ ਬ੍ਰੇਕ ਤੋਂ ਪਹਿਲਾਂ ਵੀ ਦੱਸਿਆ ਸੀਗਾ, ਜਿੱਦਾਂ ਦੇਖੋ ਆਮ ਜਿਹੜੇ ਘੁੰਮਦੇ ਫਿਰਦੇ ਹੋ ਤੁਹਾਨੂੰ ਜਿਹੜਾ ਕਿੱਦਾਂ ਦਾ ਲੱਗਦਾ ਆ ਵੀ ਕੀ ਜਿਹੜੇ ਖਬਰਾਂ ਸੁਣ ਕੇ ਇੱਦਾਂ ਲੱਗਦਾ ਆ, ਵਿਚਰ ਕੇ ਕੀ ਲੱਗਦਾ ਆ। ਤੇ ਜਿਹੜੇ ਖਾਸ ਕਰਕੇ ਟਰੱਕਰ ਨੇ ਜਿਹੜੇ ਅਮਰੀਕਾ ਦੇ ਹਰ ਹਿੱਸੇ ਦੇ ਵਿੱਚ ਜਿਹੜੇ ਉਹ ਜਾਂਦੇ ਨੇ, ਜਿੱਥੇ ਕਹਿ ਸਕਦੇ ਆ ਵੀ ਜਿੱਥੇ ਵਾਈਟ ਮੈਜੋਰਟੀ ਵਾਲੇ ਉਹਨਾਂ ਇਲਾਕਿਆਂ 'ਚ ਵੀ ਹੁੰਦੇ ਆ, ਜਿੱਥੇ ਬਲੈਕ ਮੈਜੋਰਟੀ ਵਾਲੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਘੁੰਮਦੇ ਆ, ਕਿੱਥੇ ਕਿੱਦਾਂ ਦਾ ਤੁਹਾਡੇ ਨਾਲ ਜਿਹੜਾ ਵਤੀਰਾ ਜਿਹੜਾ ਹੁੰਦਾ ਆ, ਕੀ ਤੁਹਾਨੂੰ ਲੱਗਦਾ ਆ ਵੀ ਈਰਖਾ ਵਧੀ ਆ, ਘਟੀ ਆ, ਕਿ ਇੱਕ ਹਵਾ ਜਿਹੜਾ ਆ ਉਹ ਬਣਿਆ ਹੋਇਆ ਆ। ਸੋ ਜ਼ਰੂਰ ਤੁਸੀਂ ਵੀ ਆਪਣੇ ਵਿਚਾਰ ਸਰੋਤਿਓ ਸਾਂਝੇ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈਗਾ 408 272 5200 4082725200। ਆਪਣੇ ਨਾਲ ਕਾਲਰ ਜੁੜੇ ਨੇ ਗੁਰਪ੍ਰੀਤ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਲਾਈਨ ਜਿਹੜੀ ਉਹਨਾਂ ਦੀ ਡ੍ਰੌਪ ਹੋ ਗਈ ਆ, ਸੋ ਬੇਨਤੀ ਹੈ ਦੁਬਾਰਾ ਉਹਨਾਂ ਨੂੰ ਵੀ
ਤੁਸੀਂ ਜਿਹੜੇ ਆ ਜ਼ਰੂਰ ਜਿਹੜੀ ਮੁੜ ਕੇ ਜਿਹੜੀ ਕਾਲ ਕਰ ਲਿਓ। ਨੰਬਰ ਹੈਗਾ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 408 272 5200 4082725200। ਅਚਾਨਕ ਲਾਈਨ ਡ੍ਰੌਪ ਹੋ ਗਈ ਸੀ। ਬਾਕੀ ਸਰੋਤੇ ਜਿਹੜੇ ਆ ਹੋਰ ਆ ਉਹ ਵੀ ਆਪਣੇ ਜਿਹੜੇ ਵਿਚਾਰ ਆ ਜ਼ਰੂਰ ਤੁਸੀਂ ਪੇਸ਼ ਕਰ ਸਕਦੇ ਹੋ। ਨੰਬਰ 408 272 5200 ਦੇ ਉੱਤੇ ਕਾਲ ਕਰਕੇ। ਆਪਣੇ ਨਾਲ ਫਿਰ ਜੁੜ ਚੁੱਕੇ ਨੇ ਉਹੀ ਗੁਰਪ੍ਰੀਤ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? ਜੀ ਠੀਕ ਹੈ ਜੀ। ਜੀ ਪਹਿਲਾਂ ਤਾਂ ਜੀ ਸਾਰੀ ਟੀਮ ਦਾ USA ਪੰਜਾਬੀ ਰੇਡੀਓ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਨਵੀਆਂ ਤੋਂ ਨਵੀਆਂ ਖਬਰਾਂ ਦਿੰਦੇ ਹੋ ਜੀ। ਥੈਂਕ ਯੂ ਜੀ। ਤੇ ਜਿਹੜਾ ਤੁਸੀਂ ਅੱਜ ਦਾ ਮੁੱਦਾ ਦੱਸਿਆ ਵਾ ਜੀ ਵੀ ਬਜ਼ੁਰਗਾਂ ਤੇ ਅਟੈਕ ਹੁੰਦਾ ਵਾ ਭਾਜੀ, ਜਦੋਂ ਆਪਾਂ ਕਿਸੇ ਤੇ ਵੀ ਅਟੈਕ ਹੁੰਦਾ ਵਾ ਮੀਨਸ ਜਾਣੀ ਕਿ ਬਜ਼ੁਰਗਾਂ ਦੇ ਕਹਿ ਦਈਏ ਜਾਂ ਪਿੱਤੇ ਨਾ, ਜਦੋਂ ਕੋਈ ਕਿਸੇ ਨੂੰ ਕਾਲ ਵੀ ਕਰਦੇ ਆਪਾਂ 911 ਤੇ, ਤਾਂ ਉਹ ਚੰਗੀ ਤਰ੍ਹਾਂ ਕਈ ਵਾਰੀ ਰਿਸਪੌਂਸ ਵੀ ਨਹੀਂ ਦਿੰਦੇਗੇ। ਪਹਿਲਾਂ ਅੰਦਰ ਕੁਐਸਚਨ ਪੁੱਟ ਕਰਨ ਲੱਗ ਜਾਂਦੇ ਆ ਹਨਾ। ਤੇ ਇਹ ਹੋਇਆ ਵਾ ਕਿਉਂਕਿ ਸਾਡੇ ਫਰੈਂਡ ਸਰਕਲ 'ਚ ਵੀ ਹੋਇਆ ਵਾ, ਕਿਉਂਕਿ 911 ਜੇ ਆਪਾਂ ਕਹਿ ਦਈਏ ਪੁਲਿਸ ਆਪਣੀ ਕੇਅਰ ਲਈ ਬਣੀ ਹੋਈ ਆ, ਤੇ ਇੱਥੇ ਜਾਣੀ ਕਿ ਮਾਹੌਲ ਇਹੋ ਜਿਹਾ ਹੋ ਚੁੱਕਿਆ ਵਾ, ਉਹ ਲੋਕ ਜਾਣੀ ਕਿ ਕੁਐਸਚਨ ਹੋਰ ਪੁੱਟ ਕਰਨ ਲੱਗ ਜਾਂਦੇ ਆ, ਸਹੀ ਰਾਹ ਨਹੀਂ ਦਿੰਦੇਗੇ ਵੀ ਅਸੀਂ ਤੁਹਾਡੀ ਹੈਲਪ ਨਹੀਂ ਕਰ ਸਕਦੇਗੇ। ਬਜ਼ੁਰਗਾਂ ਦੀ ਗੱਲ ਜਿਹੜੀ ਆਪਾਂ ਕਹਿੰਦੇ ਆ, ਬਜ਼ੁਰਗ ਇੱਥੇ ਸੇਫਟੀ ਨੇ, ਜ਼ਰੂਰੀ ਨਹੀਂ ਆਪਾਂ ਕਹਿ ਦਈਏ ਵੀ ਜੇ ਇੱਕ ਨਿਊਜ਼ ਹੋ ਗਈ ਤਾਂ ਆਪਾਂ ਕਹਿ ਦਈਏ ਸਾਰੇ ਪਾਸੇ ਰੌਲਾ ਪੈ ਜਾਂਦਾ ਵਾ ਵੀ ਐਂ ਹੁੰਦਾ ਵਾ। ਤਾਂ ਇੱਥੇ ਸੇਫ ਆ। ਮੈਂ ਪੈਂਸਿਲਵੇਨੀਆ ਚ ਰਹਿਣਾ, ਇਹੋ ਜਿਹੀ ਹੈਪਨ ਕਦੇ ਟੱਚਵੁੱਡ ਸੁਣੀ ਵੀ ਨਹੀਂ, ਕਿਉਂਕਿ ਚਲੋ ਆਪਾਂ ਠੱਗੀ ਦਾ ਕੰਮ ਆ, ਜ਼ਿਆਦਾ ਘਰੇ ਰਹਿੰਦੇ ਨਹੀਂ, ਪਰ ਇਹੋ ਜਿਹੀ ਹੈਪਨ ਕਦੇ ਸੁਣੀ ਨਹੀਂ ਗੀ ਜਿਹੜੀ ਅੱਜ ਆਪਾਂ ਇੱਧਰ ਕੈਲੀਫੋਰਨੀਆ ਵੱਲ ਤੁਸੀਂ ਦੱਸ ਰਹੇ ਹੋ ਵੀ ਇਹ ਹੈਪਨ ਹੋਈ ਆ। ਮਾੜੀ ਗੱਲ ਹੋਈ ਹੈ ਜੀ ਜਿਹੜੀ ਵੀ ਹੋਈ ਹੈ ਜੀ। ਜੀ ਥੈਂਕ ਯੂ ਗੁਰਪ੍ਰੀਤ ਜੀ ਕਾਲ ਕਰਨ ਦੇ ਲਈ। ਸੋ ਬਿਲਕੁਲ ਮੈਂ ਇੱਕ ਵੀ ਗੱਲ ਕਰਨੀ ਚਾਹੁੰਦਾ ਸੀ, ਜੇ ਤੁਸੀਂ ਗੁੱਸਾ ਨਾ ਕਰੋ ਜੀ। ਜੀ ਵੀ ਜੇ ਆਪਣੇ ਨਾ ਪਿੱਛੇ ਇਹ ਵਾਟਰ ਪਾਰਕ ਦਾ ਕੇਸ ਹੋਇਆ ਸੀਗਾ ਮੁੰਡਿਆਂ ਦਾ, ਵਿੱਚ ਉਹ ਕੇਸ ਨਾ ਕਲੀਅਰ ਹੋ ਗਿਆ, ਕੋਈ ਗਲਤੀ ਨਹੀਂ ਨਿਕਲੀ ਜੀ। ਤੁਸੀਂ ਮਾੜਾ ਸਾਰਿਆਂ ਨੂੰ ਕਹਿ ਸਕਦੇ ਹੋ ਕਿਉਂਕਿ ਪੰਜਾਬੀ ਰੇਡੀਓ USA ਦਾ ਧੰਨਵਾਦ ਹੋਊਗਾ, ਕਿਉਂਕਿ ਉਹ ਮੁੰਡੇ ਜਾਣੀ ਕਿ ਨਿਰਦੋਸ਼ ਨੇ ਜੀ। ਜੀ ਬਿਲਕੁਲ, DNA ਬਿਲਕੁਲ ਉਹਨਾਂ ਨੂੰ ਚਾਰਜ ਨਹੀਂ ਕੀਤਾ। ਇਹੀ ਗੱਲ ਜਿਹੜੀ ਬਾਅਦ ਦੇ ਵਿੱਚ ਨਿਕਲ ਕੇ ਆਈ ਸੀ ਵੀ ਉਸ ਜਿਹੜੀ ਕੁੜੀ ਆ ਜਿਹੜੇ ਆ ਉਹਨਾਂ ਨੇ ਜਾਣ ਬੁੱਝ ਕੇ ਇਹਨਾਂ ਦਾ ਨਾਮ ਜਿਹੜਾ ਆ ਉਹ ਲੈ ਦਿੱਤਾ ਸੀ। ਇੱਕ ਨਹੀਂ ਉਹ ਕਈ ਕੁੜੀਆਂ ਸੀਆਂ, ਫਿਰ ਉਹਨਾਂ ਨੇ ਕੈਮਰੇ ਵੀ ਦੇਖੇ, ਆਪਾਂ ਵੀ ਉਸ ਨੂੰ ਕਾਫੀ ਕਵਰ ਕੀਤਾ ਸੀ। ਤੇ ਪਰ ਉਹ ਜਿਹੜਾ ਉੱਥੇ ਦਾ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਕੇਸ ਜਿਹੜੇ ਚਾਰਜਸ ਆ ਸਾਰੇ ਡ੍ਰੌਪ ਕਰ ਦਿੱਤੇ ਆ। ਸੋ ਇਦਾਂ ਦੀਆਂ ਵੀ ਇਨਸੀਡੈਂਟ ਜਿਹੜੀਆਂ ਬਹੁਤ ਜ਼ਿਆਦਾ ਹੁੰਦੀਆਂ ਹੈਗੀਆਂ। ਸੋ ਕੀ ਹਰਜੋਤ ਸਿੰਘ ਜੀ ਦਾ ਮਤਲਬ ਇਹੀ ਆ ਇੱਕ ਵੱਖਰੀ ਦੇ ਆ, ਜਾਂ ਆਪਾਂ ਲੱਗਦੇ ਆ ਵੀ ਹਾਂ ਆਪਾਂ ਦੂਜੇ ਮੁਲਕਾਂ ਤੋਂ ਜਿਹੜੇ ਆਏ ਆ, ਜਾਂ ਉਹ ਇੱਦਾਂ ਸੋਚਦੇ ਆ ਵੀ ਇਕੱਲਾ ਇਹ ਸਿਰਫ ਉਹਨਾਂ ਦਾ ਹੀ ਮੁਲਕ ਹੈਗਾ ਆ, ਤਾਂ ਅਜਿਹੇ ਜਿਹੜੀਆਂ ਵਾਰਦਾਤਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ, ਕੀ ਇਦਾਂ ਦਾ ਵਾਧਾ ਹੋ ਰਿਹਾ ਇਸ ਚੀਜ਼ ਦੇ ਵਿੱਚ? ਸੋ ਬਿਲਕੁਲ, ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਨੇ ਕਿਹਾ ਸੀ ਵੀ ਉੱਧਰ ਉਹਨਾਂ ਨੇ ਕਦੇ ਇਦਾਂ ਦੀ ਦੇਖੀ ਨਹੀਂ ਇਨਸੀਡੈਂਟ, ਪਰ ਆਪਾਂ ਐਗਜ਼ਾਮਪਲ ਦਿੰਨੇ ਇੱਥੇ ਫ੍ਰਿਜ਼ਨੋ ਦੇਖੋ, ਫ੍ਰਿਜ਼ਨੋ ਦੇ ਵਿੱਚ ਬਹੁਤ ਵੱਡੀ ਗਿਣਤੀ ਪੰਜਾਬੀਆਂ ਦੀ ਆ, ਤੇ ਫ੍ਰਿਜ਼ਨੋ 'ਚ ਕਈ ਪੰਜਾਬੀ ਜਿਹੜੇ ਆ ਉਹ ਹੇਟ ਕ੍ਰਾਈਮ ਦਾ ਸ਼ਿਕਾਰ ਹੋਏ ਹੈਗੇ ਆ। ਪਿਛਲੇ ਸਾਲ ਵੀ ਇੱਕ ਬਜ਼ੁਰਗ ਨੂੰ ਜਿਹੜਾ ਬੁਰੀ ਤਰ੍ਹਾਂ ਉੱਥੇ ਕੁੱਟਿਆ ਗਿਆ ਸੀ। ਸੋ ਜਿੱਦਾਂ ਜਿਹੜੇ ਕਮਲੇ ਬੰਦੇ ਹੁੰਦੇ ਸਦਾਈ, ਉਹ ਤਾਂ ਕਿਤੇ ਕਿਸੇ ਵੀ ਕਮਿਊਨਿਟੀ 'ਚ ਹੋ ਸਕਦੇ ਹੈਗੇ ਆ, ਪਰ ਸਾਡਾ ਇਹੀ ਮਕਸਦ ਸੀ ਵੀ ਜੇ ਕੋਈ ਸਾਨੂੰ ਕਾਲ ਕਰਕੇ ਆਪਣਾ ਸਰੋਤਾ ਦੱਸੇ ਵੀ ਹਾਂ ਤੁਹਾਨੂੰ ਲੱਗਦਾ ਆ ਵੀ ਇਦਾਂ ਦਾ ਕੰਮ ਵੱਧ ਰਿਹਾ ਆ, ਤੇ ਪਲੱਸ ਉਹਦੀਆਂ ਪ੍ਰੀਕਾਸ਼ਨ ਕੀ ਹੋਣੀਆਂ ਚਾਹੀਦੀਆਂ। ਜਿਸ ਤਰ੍ਹਾਂ ਆਪਾਂ ਦੱਸਿਆ ਸੀ ਵੀ ਇਕੱਠੇ ਪਾਰਕ 'ਚ ਜਾਇਆ ਕਰੋ, ਜਾਂ ਇਕੱਲਾ ਤੁਰਿਆ ਜਾਂਦਾ, 2-3 ਜਾਣੇ ਤੁਰੇ ਜਾਂਦੇ ਹੋਣ ਤੇ ਉਹ ਵਧੀਆ ਰਹਿੰਦਾ ਹੈਗਾ ਆ। ਪਰ ਓਵਰਆਲ ਹਰਜੋਤ ਸਿੰਘ ਜੀ ਦੇਖਿਆ ਜਾਵੇ ਇਹ ਗੱਲ ਠੀਕ ਨਹੀਂ। ਚਲੋ ਠੀਕ ਆ, ਇਹ ਇੱਕ ਪ੍ਰੀਕਾਸ਼ਨ ਦੇ ਵਜੋਂ ਆਪਾਂ ਕਹਿ ਰਹੇ ਹਾਂ, ਪਰ ਇਹਦੀ ਨੌਬਤ ਆਉਣੀ ਨਹੀਂ ਚਾਹੀਦੀ। ਅਮਰੀਕਾ ਵਰਗੇ ਮੁਲਕ ਦੇ ਵਿੱਚ ਇੱਦਾਂ ਦੀ ਨੌਬਤ ਆਉਣੀ ਨਹੀਂ ਚਾਹੀਦੀ, ਜਿੱਥੇ ਸਾਰੀ ਦੁਨੀਆ ਜਿਹੜੀ ਆ ਬਾਹਰੋਂ ਆ ਕੇ ਜਿਹੜੀ ਆ ਵਸੀ ਹੋਈ ਆ। ਸੋ ਕਿਉਂ ਇੱਦਾਂ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਇੱਦਾਂ ਦਾ ਜਿਹੜਾ ਇੱਕ ਕੰਪਲੈਕਸ ਕਹਿ ਸਕਦੇ ਆ, ਜਾਂ ਉਹ ਸੋਚਦੇ ਆ ਵੀ ਸਿਰਫ ਅਸੀਂ ਜਿਹੜੇ ਸ਼ਾਇਦ ਇਸ ਜ਼ਮੀਨ ਦੇ ਮਾਲਕ ਆ। ਜੇ ਉਦੋਂ ਆਪਾਂ ਦੱਸਦੇ ਸੀਗੇ ਵੀ ਜਿਹੜੇ ਵਿਚਾਰੇ ਇਸ ਜ਼ਮੀਨ ਦੇ ਮਾਲਕ ਸੀਗੇ, ਨੇਟਿਵ ਜਿਹੜੇ ਅਮਰੀਕਨ ਸੀਗੇ, ਉਹਨਾਂ ਦਾ ਜਿਹੜਾ ਹਸ਼ਰ ਆ ਉਹ ਕਿੱਦਾਂ ਦਾ ਬਣਿਆ ਪਿਆ ਆ। ਸੋ ਇਹ ਜਿਹੜੀਆਂ ਕਿਤੇ ਨਾ ਕਿਤੇ ਇਹ ਜਿਹੜੀ ਸਮੱਸਿਆ ਜਿਹੜੀ ਆ ਰਹੀ ਆ, ਚਲੋ ਪ੍ਰੀਕਾਸ਼ਨ ਤੁਸੀਂ ਲਓ, ਆਪਣੇ ਜਿਹੜਾ ਪ੍ਰੀਕਾਸ਼ਨ ਜਿੰਨੇ ਲਓ ਚੰਗੀ ਗੱਲ ਆ, ਪਰ ਇੱਦਾਂ ਦੀ ਨੌਬਤ ਕਿਉਂ ਆ ਰਹੀ ਆ? ਖਾਸ ਕਰਕੇ ਜੇ ਆਪਾਂ ਕੈਲੀਫੋਰਨੀਆ ਦੀ ਗੱਲ ਕਰੀਏ, ਜਿੱਥੇ ਤਾਂ ਲੱਗਦਾ ਹੀ ਨਹੀਂ ਆ ਵੀ ਅਜੇ ਅਮਰੀਕਾ ਦੇ ਵਿੱਚ ਆ, ਕਿਉਂਕਿ ਆਪਾਂ ਜੇ ਗੱਲ ਕਰੀਏ ਬਹੁਤ ਸਾਰੇ ਲੋਕ ਘੁੰਮਦੇ ਫਿਰਦੇ ਨੇ, ਉਹ ਦੇਖਦੇ ਨੇ ਤੇ ਉਹ ਦੇਖਦੇ ਨੇ ਵੀ ਕੈਲੀਫੋਰਨੀਆ ਨੂੰ ਤਾਂ ਇੱਦਾਂ ਨਹੀਂ ਲੱਗਦਾ ਵੀ ਆਪਾਂ ਕਿਤੇ ਬਾਹਰ ਅਮਰੀਕਾ ਦੇ ਵਿੱਚ ਆਏ ਆ। ਇੱਥੇ ਸਾਰੇ ਹੀ ਆਪਣੇ ਵਰਗੇ ਜਿਹੜੇ ਹੋਰ ਆ ਆਪਾਂ ਨੂੰ ਦੇਖਣ ਨੂੰ ਜ਼ਿਆਦਾ ਮਿਲਦੇ ਨੇ। ਜੀ ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। US ਦੇ ਵਿੱਚ ਜਿਹੜੀ ਰੇਸਿਜ਼ਮ ਆ ਇਹ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਕਾਲਾ ਧੱਬਾ ਉੱਤੇ ਹੈਗਾ ਆ, ਪਰ ਇਹਨੂੰ ਫਿਕਸ ਕਰਨ ਦੇ ਲਈ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਉਹ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਸੀਰੀਅਸ ਨਹੀਂ ਹੈਗੇ। ਸੀਰੀਅਸ ਕਿੱਥੇ ਹੋਣਾ ਜਦੋਂ ਪ੍ਰੈਜ਼ੀਡੈਂਸ਼ੀਅਲ ਕੈਂਪਲ 'ਚ ਅਗਲਾ ਕਹਿੰਦਾ ਵੀ ਜਿਹੜਾ ਵਿਰੋਧੀ ਉਹਨੂੰ ਜਾ ਕੇ ਘਸੁੰਨ ਮਾਰੋ, ਮੈਂ ਤਾਂ ਜਿਹੜਾ
ਜਿਹੜਾ ਕੇਸ ਮੈਂ ਲੜੂੰਗਾ। ਸੋ ਉੱਥੇ ਸੀਰੀਅਸਨੈਸ ਕਿੱਦਾਂ ਆਉਣੀ ਆ? ਜਿਹੜੇ ਦੂਜੇ ਪਾਰਟੀ ਵਾਲੇ ਉਹ ਕਹਿੰਦੇ ਵੀ ਤੁਸੀਂ ਜਾ ਕੇ ਇਹਨਾਂ ਦਾ ਜੀਣਾ ਦੁਸ਼ਵਾਰ ਕਰ ਦਿਓ, ਦੂਜੀ ਪਾਰਟੀ ਵਾਲਿਆਂ ਦਾ। ਫਿਰ ਜਿਹੜੇ ਕਿਤੇ ਨਾ ਕਿਤੇ ਇਮੀਗ੍ਰੈਂਟਸ ਦੇ ਖਿਲਾਫ ਦੇਖੋ ਕਿੰਨੀ ਜਿਹੜੀ ਉਹ ਚੱਲ ਆ, ਬਸ ਇਹਨਾਂ ਨੂੰ ਹੁਣ ਬਾਹਰ ਕੱਢ ਦਿਓ ਵੀ, ਕਿਉਂਕਿ ਇਹ ਰੈਟੋਰਿਕ ਇਸ ਟਾਈਮ ਚੱਲ ਹੀ ਇੰਨਾ ਜ਼ਿਆਦਾ ਰਿਹਾ ਆ ਵੀ ਜਿਹੜਾ ਇੱਥੇ ਲੀਗਲੀ ਰਹਿ ਵੀ ਰਿਹਾ ਆ ਉਸ ਨੂੰ ਜਿਹੜਾ ਆਪਣਾ ਸਾਬਤ ਕਰਨਾ ਪੈ ਰਿਹਾ ਆ, ਕਿਉਂਕਿ ਅਸੀਂ ਹੋਰ ਰੰਗ ਦੇ ਆ, ਇਸ ਲਈ ਉਹਨਾਂ ਨੂੰ ਸਾਬਤ ਕਰਨਾ ਪੈ ਰਿਹਾ ਵੀ ਨਹੀਂ ਜੀ। ਬਾਰ-ਬਾਰ ਕੋਈ ਵੀ ਆ ਕੇ ਕਿਤੇ ਵੀ ਜਿਹੜਾ ਪੁੱਛੀ ਜਾਂਦਾ ਆ। ਰੀਸੈਂਟਲੀ ਇੱਕ ਹਰਜੋਤ ਸਿੰਘ ਜੀ ਇੰਸੀਡੈਂਟ ਸੀਗੀ, ਇੱਕ ਕਮਿਊਨਿਟੀ ਪੂਲ ਸੀਗਾ, ਉੱਥੇ ਰਹਿਣ ਵਾਲੀ ਇੱਕ ਜਿਹੜੀ ਬਲੈਕ ਔਰਤ ਸੀਗੀ, ਉਹ ਆਪਣੀ ਜਿਹੜੇ ਬੱਚੀ ਦੇ ਨਾਲ ਜਿਹੜੀ ਉੱਥੇ ਸਵਿਮਿੰਗ ਪੂਲ ਯੂਜ਼ ਕਰ ਰਹੀ ਸੀ, ਤੇ ਉਸ ਹਾਊਸਿੰਗ ਵਾਲਾ ਜਿਹੜਾ ਉੱਥੇ ਬੰਦਾ ਆ ਗਿਆ, ਇੱਕ ਗੋਰਾ ਸੀਗਾ, ਤੇ ਉਹਨੂੰ ਪੁੱਛਣ ਲੱਗਾ ਵੀ ਤੂੰ ਆਪਣੀ ਆਈਡੀ ਦਿਖਾ ਵੀ। ਬਾਕੀ ਕਹਿੰਦੀ ਮੈਂ ਤੈਨੂੰ ਦੇਖਿਆ, ਤੂੰ ਕਿਸੇ ਹੋਰ ਨੂੰ ਨਹੀਂ ਪੁੱਛਿਆ, ਸਿਰਫ ਮੈਨੂੰ ਪੁੱਛਿਆ ਆ, ਤੂੰ ਮੈਨੂੰ ਰੇਸ਼ਲੀ ਪ੍ਰੋਫਾਈਲ ਕਰ ਰਿਹਾ ਡਾਇਰੈਕਟਲੀ, ਹੋਰ ਕੁਛ ਨਹੀਂ ਆ। ਤੇ ਉਸ ਨੂੰ ਬਾਅਦ ਦੇ ਵਿੱਚ ਉਸ ਐਸੋਸੀਏਸ਼ਨ ਵਾਲਿਆਂ ਨੇ ਉਹਦੇ ਜਿਹੜੇ ਅਹੁਦੇ ਤੋਂ ਉਹਨੂੰ ਲਾਹ ਵੀ ਦਿੱਤਾ ਸੀਗਾ। ਸੋ ਇਹ ਇਦਾਂ ਦੀਆਂ ਚੀਜ਼ਾਂ ਵੱਧ ਰਹੀਆਂ, ਸੋਚਦੇ ਵੀ ਹੁਣ ਇਦਾਂ ਦੀ ਗੱਲ ਨਹੀਂ। ਪਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਕਹਿੰਦੇ ਪਈ ਜਿਹੜਾ ਹੇਟ ਕ੍ਰਾਈਮ ਆ, ਤੁਸੀਂ ਦੇਖੋ ਪਈ 9/11 ਤੋਂ ਸ਼ੁਰੂ ਹੋਇਆ ਆ। ਸਭ ਤੋਂ ਪਹਿਲਾਂ ਜਿਹੜਾ ਉਹਦੇ ਵਿੱਚ ਪੰਜਾਬੀ ਮੂਲ ਦਾ ਜਿਹੜਾ ਸਿੱਖ ਸੀਗਾ ਬਲਵੀਰ ਸਿੰਘ ਸੋਢੀ, ਉਹਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ ਉਹਦੇ ਗੈਸ ਸਟੇਸ਼ਨ ਦੇ ਬਾਹਰ, ਇਹੀ ਸੋਚ ਕੇ ਭਈ ਉਹ ਇੱਕ ਮੁਸਲਮਾਨ ਆ 9/11 ਤੋਂ ਬਾਅਦ। ਤੇ ਦੇਖੋ ਭਈ 2015 ਦੇ ਵਿੱਚ ਜਾ ਕੇ FBI ਨੇ ਟਰੈਕ ਕਰਨਾ ਸ਼ੁਰੂ ਕੀਤਾ ਵੀ ਹੇਟ ਕ੍ਰਾਈਮ ਜਿਹੜਾ ਕਿਸੇ ਤੇ ਹੋ ਰਿਹਾ ਉਹਦਾ ਅਸੀਂ ਪੂਰਾ ਰੈਕਡ ਰੱਖਾਂਗੇ। ਦੇਖੋ 2015 ਚ ਕਿੰਨੇ ਸਾਲ ਲੱਗੇ ਜੀ। ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਹਰਪ੍ਰੀਤ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕੁਮਾਰ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇਹ ਤੁਸੀਂ ਟੌਪਿਕ ਬਹੁਤ ਵਧੀਆ ਲਿਆਂਦਾ ਹੇਟ ਕ੍ਰਾਈਮ ਦਾ। ਇਹ ਅਮਰੀਕਾ ਦੇ ਵਿੱਚ ਪ੍ਰੋਬਲਮ ਬਹੁਤ, ਇਹ ਜਿੱਥੇ ਵੀ ਤੁਸੀਂ ਚਲੇ ਜਾਓਗੇ, ਚਲੋ ਆਪਾਂ ਤਾਂ ਕਹਿੰਦੇ ਵੀ ਆਪਾਂ ਇੰਡੀਅਨ ਨਾ ਹੁੰਦਾ ਪਿਆ, ਸਾਡੇ ਨਾਲੋਂ ਕਈ ਪੀੜ੍ਹੀਆਂ ਪਹਿਲਾਂ ਜਿਹੜੇ ਅਫਰੀਕਨ ਅਮਰੀਕਨ ਲੋਕ ਇੱਥੇ ਆਏ ਹੋਏ ਨੇ, ਉਹਨਾਂ ਦਾ ਪੋਲੀਟਿਕਸ ਦੇ ਵਿੱਚ ਵੀ ਇੰਨਾ ਹੋਲਡ ਆ, ਸਭ ਕੁਛ ਹੈਗਾ, ਪਰ ਫਿਰ ਵੀ ਉਹ ਵੀ ਦੇਖੋ ਤੁਸੀਂ ਕਿੰਨਾ ਇਸ ਚੀਜ਼ ਨੂੰ ਫੇਸ ਕਰਦੇ ਨੇ। ਇੱਕ ਨਾਰਮਲ ਚੀਜ਼ ਹੈ ਜੀ, ਇਹ ਹੁੰਦਾ ਆ, ਇਹ ਕੋਈ ਮੰਨੇ ਚਾਹੇ ਨਾ ਮੰਨੇ। ਤੇ ਦੂਜੀ ਗੱਲ ਇਹ ਵੀ ਆ ਵੀ ਜਦੋਂ ਚਲੋ ਕੋਈ ਆਪਣੇ ਜਿਹੜੇ ਸਰਦਾਰ ਆਪਣੇ ਭਾਈਚਾਰੇ ਦੇ ਲੋਕ ਨੇ, ਜਦੋਂ ਆ ਜਾਂਦੇ ਨੇ ਕਿਤੇ ਸੁਪਰ ਮਾਰਕੀਟ 'ਚ, ਚਾਹੇ ਜਿੱਦਾਂ ਵੀ ਪਾਰਕਾਂ ਦੇ ਵਿੱਚ, ਉਹਨਾਂ ਨੂੰ ਮੁਸਲਮਾਨ ਸਮਝਿਆ ਜਾਂਦਾ। ਪਰ ਇਹ ਦੇਖਣ ਵਾਲੀ ਗੱਲ ਇਹ ਆ ਵੀ ਤੁਸੀਂ ਰਾਜਕਨਵੀਰ ਜੀ ਕਿੰਨੀ ਵਾਰ ਤੁਸੀਂ ਦੇਖਿਆ ਵੀ ਅਮਰੀਕਾ ਦੇ ਵਿੱਚ ਕਿੰਨੇ % ਮੁਸਲਮਾਨ ਨੇ ਜਿਹੜੇ ਟਰਬਨ ਬਣ ਕੇ ਘੁੰਮਦੇ ਨੇ ਜੀ? ਨਾ ਮਾਤਰ ਹੀ ਹੋਊਗਾ ਜੇ ਕੋਈ ਹੋਊਗਾ ਜੀ। ਇਹ ਬਿਲਕੁਲ ਝੂਠ। ਦੇਖੋ ਮੈਂ ਆਪਣੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਵੀ ਮੈਂ ਆਰਮੀ ਦੇ ਵਿੱਚ ਸਰਵ ਕੀਤਾ ਆ, US ਆਰਮੀ ਦੇ ਵਿੱਚ ਜੀ। ਤੇ ਫਿਰ ਵੀ ਮੈਂ ਇਸ ਚੀਜ਼ ਨੂੰ ਮੰਨਦਾ ਆ, ਈਵਨ ਆਰਮੀ ਦੇ ਵਿੱਚ ਵੀ ਜੀ। ਜਿੱਥੇ ਵੀ ਤੁਸੀਂ ਚਲੇ ਜਾਓਗੇ ਨਾ, ਤੁਹਾਡੀ ਸਕਿਨ ਦੇ ਨਾਲ ਜਦੋਂ ਤੁਹਾਨੂੰ ਕੋਈ ਦੇਖਦਾ ਆ, ਉਹਦੇ ਨਾਲ ਅਗਲੇ ਦਾ ਐਟੀਟਿਊਡ ਤੇ ਤਾਂ ਬਿਹੇਵੀਅਰ ਬਿਲਕੁਲ ਚੇਂਜ ਹੋ ਜਾਂਦਾ ਆ, ਤੁਸੀਂ ਮੰਨੋ ਚਾਹੇ ਨਾ ਮੰਨੋ। ਈਵਨ ਜਦੋਂ ਤੁਸੀਂ ਸਮਝ ਲਓ ਕੋਈ ਐਕਸੀਡੈਂਟ ਹੁੰਦਾ ਆ, ਇੱਕ ਬੰਨੇ ਕਹਿ ਲਓ ਇੰਡੀਅਨ ਪਾਰਟੀ ਆ, ਇੱਕ ਬੰਨੇ ਕੋਈ ਗੋਰਾ ਆ, ਜਿਹੜਾ ਪੁਲਿਸ ਵਾਲਾ ਆਊਗਾ ਨਾ, ਉਹਦਾ ਮੋਸਟ ਲਾਈਕਲੀ ਜਿਹੜਾ ਤੁਸੀਂ ਦੇਖੋਗੇ ਨਾ, ਉਹਦਾ ਫੇਵਰ ਕਰਨ ਦਾ ਤਰੀਕਾ ਉਹਦਾ ਹੋਊਗਾ ਵੀ ਮੈਂ ਜਿਹੜਾ ਵੀ ਹੈ ਨਾ ਆਪਣਾ ਫੇਵਰ ਗੋਰੇ ਦੇ ਵੱਲੋਂ ਕਰਦਾ। ਦੂਜੀ ਪ੍ਰੋਬਲਮ ਹੋਰ ਵੀ ਹੈ ਵੀ ਸਾਡੀ ਕਮਿਊਨਿਟੀ ਦੇ ਲੋਕ ਆਪਣਾ ਹੱਕ ਵਾਸਤੇ ਖੜਦੇ ਨਹੀਂ, ਅਸੀਂ ਡਰ ਜਾਂਦੇ, ਪਤਾ ਨਹੀਂ ਕੀ ਹੋ ਜਾਣਾ ਜੀ। ਇੱਥੇ ਦੇਖੋ ਜਦੋਂ ਈਵਨ ਨਾ ਬੋਲ ਕੇ ਤੁਹਾਨੂੰ ਘੱਟ ਲਓਗੇ ਤਾਂ ਤੁਹਾਡਾ ਕੋਈ ਫਾਇਦਾ ਹੀ ਹੋਊਗਾ। ਬਿਲਕੁਲ ਬਹੁਤ ਧੰਨਵਾਦ ਜੀ। ਪ੍ਰੋਬਲਮ ਹੈ ਜੀ। ਤੇ ਬਾਕੀ ਮੈਂ ਇਹੀ ਕਹਿਣਾ ਚਾਹਾਂਗਾ, ਇਹ ਹੈਗਾ ਹੈ ਰੈਸਿਜ਼ਮ, ਆਪਾਂ ਨੂੰ ਫੇਸ ਕਰਨਾ ਪੈਣਾ ਆ। ਤੇ ਜੇ ਅੱਜ ਆਪਾਂ ਨਾ ਕਰਾਂਗੇ, ਕੱਲ ਨੂੰ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਾਂ ਨੂੰ ਕਰਨਾ ਪੈਣਾ ਹੈ। ਜੇ ਅੱਜ ਆਪਾਂ ਕਰਾਂਗੇ ਤਾਂ ਉਹਨਾਂ ਵਾਸਤੇ ਸੌਖ ਹੋਊਗੀ ਜੀ। ਥੈਂਕ ਯੂ। ਧੰਨਵਾਦ ਜੀ ਤੁਹਾਡਾ, US ਆਰਮੀ ਸਰਵ ਕੀਤਾ। ਥੈਂਕ ਯੂ ਫॉर योर ਸਰਵਿਸ ਜੀ। ਬਿਲਕੁਲ। ਤੇ ਦੇਖੋ ਆਰਮੀ ਦੇ ਵਿੱਚ ਰਹਿ ਕੇ ਆਇਆ, ਸੋ ਇਹਨਾਂ ਨੇ ਮਹਿਸੂਸ ਕੀਤਾ ਆ ਉਹ ਚੀਜ਼ ਨੂੰ ਉੱਥੇ। ਸੋ ਕਿਤੇ ਨਾ ਕਿਤੇ ਜਿਹੜੀ ਗੱਲ ਹੈਗੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਜਿੱਦਾਂ ਹਰਜੋਤ ਸਿੰਘ ਨੇ ਕਿਹਾ ਵੀ ਅਮਰੀਕਾ ਦੇ ਉੱਤੇ ਜਿਹੜਾ ਕਾਲਾ ਧੱਬਾ ਹਮੇਸ਼ਾ ਜਿਹੜਾ ਰਹਿਣਾ ਆ। ਦੇਖੋ ਸਲੇਵ ਬਣਾ ਕੇ ਇੱਥੇ ਲੋਕਾਂ ਨੂੰ ਉਹਨਾਂ ਨੇ ਲਿਆਂਦਾ ਸੀਗਾ ਅਫਰੀਕਾ ਦੇ ਵਿੱਚੋਂ, ਸ਼ਿਪਾਂ ਦੇ ਉੱਤੇ ਚੜ੍ਹ ਕੇ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜਾ ਹਸ਼ਰ ਕਰਦੇ ਰਹੇ ਆ। ਚਲੋ ਹੁਣ ਬਹੁਤ ਸੁਖਾਲੇ ਨੇ ਉਹਨਾਂ ਦੇ ਵੀ ਜਿਹੜੇ ਆ, ਆਪਣੇ ਵਾਸਤੇ ਵੀ ਬਹੁਤ ਜਿਹੜਾ ਸੁਖਾਲਾ ਆ ਇਹ ਜਿਹੜਾ ਮਾਹੌਲ ਆਬਲੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਜਿਹੜੀ ਹੈਗੀ ਆ ਵੀ ਸਾਡੀ ਜਿਹੜੀ ਚਮੜੀ ਸ਼ਾਇਦ ਜਿਹੜੀ ਜ਼ਿਆਦਾ ਰੰਗਦਾਰ ਆ, ਜਿਹੜੀ ਚਿੱਟੀ ਆ, ਇਸ ਕਰਕੇ ਜਿਹੜੀ ਆ ਸਾਨੂੰ ਜਿਹੜੀ ਆ ਫਾਇਦੇ ਜਿਹੜੇ ਉਹ ਜ਼ਿਆਦਾ ਹੋਣੇ ਚਾਹੀਦੇ। ਵਾਈਟ ਪ੍ਰਿਵਿਲੇਜ ਜਿਹੜਾ ਆ ਨਾ, ਇੱਥੇ ਇੱਕ ਸ਼ਬਦ ਵਰਤਿਆ ਜਾਂਦਾ ਆ ਇਹ ਸਾਰੀਆਂ ਚੀਜ਼ਾਂ ਲਈ। ਅਮਰਪਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ ਤੇ ਰਾਜਕਰਨਵੀਰ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਜੀ।
ਥੈਂਕ ਯੂ ਜੀ। ਥੈਂਕ ਯੂ। ਮੈਂ ਮਾੜਾ ਜਿਹਾ ਕਹਿਣਾ ਸੀਗਾ, ਆਪਣਾ ਟੌਪਿਕ ਚੱਲ ਰਿਹਾ ਸੀ ਹੇਟ ਕ੍ਰਾਈਮ ਦਾ। ਦੇਖੋ ਤੁਸੀਂ, ਆਪਾਂ ਸਟੋਰਾਂ ਤੇ ਕੰਮ ਕਰਦੇ ਆ ਜੀ, ਤੇ ਉੱਥੇ ਕਈ ਵਾਰੀ ਦੇਖਦੇ ਆ ਤੇ ਕਸਟਮਰ ਹਰੇਕ ਤਰ੍ਹਾਂ ਦਾ, ਕਈ ਵਾਰੀ ਸਪੈਸ਼ਲੀ ਜ਼ਿਆਦਾਤਰ ਦੇਖਿਆ ਲੇਡੀਜ਼ 100% ਰੋਂਗ ਹੁੰਦੇ ਆ ਤੇ ਉਹਨਾਂ ਦਾ ਪਹਿਲਾ ਕਮੈਂਟ ਹੀ ਹੇਟ ਕ੍ਰਾਈਮ ਵਾਲਾ ਹੁੰਦਾ ਜੀ। ਤੇ ਉੱਥੇ ਹੌਂਸਲੇ ਲੱਗੇ ਆ, ਫਿਰ ਵੀ ਥੋੜੀ ਸਿਕਿਉਰਿਟੀ ਹੁੰਦੀ ਆ। ਜੇ ਉਹ ਰਿਪੋਰਟ ਕਰਦੀ ਆ ਤੇ ਉਹਨੂੰ ਤੁਸੀਂ ਉਹਨੂੰ ਪ੍ਰੂਵ ਕਰਨਾ ਬੜਾ ਔਖਾ ਹੋ ਜਾਂਦਾ ਜੀ। ਤੇ ਇਦਾਂ ਹੀ ਸੈਕਸ਼ੂਅਲ ਕ੍ਰਾਈਮ ਆ ਸੇਮ। ਜਦੋਂ ਕਈ ਵਾਰੀ ਤੁਸੀਂ ਕਿਸੇ ਨੂੰ ਕੁਛ ਕਹਿੰਦੇ ਆ ਤਾਂ ਕਈ ਬੰਦੇ ਸਪੈਸ਼ਲੀ ਆਪਣੇ ਬੰਦੇ ਨੂੰ ਲੈਂਗੁਏਜ ਬੈਰੀਅਰ ਹੁੰਦਾ ਆ ਜਿਹੜੇ ਹਨਾ, ਉਹਦੇ ਕਰਕੇ ਵੀ ਪ੍ਰੋਬਲਮ ਆਉਂਦੀ। ਹੁਣ ਜਿੱਦਾਂ ਤੁਸੀਂ ਆ ਮੁੰਡਿਆਂ ਦਾ ਦੇਖਿਆ ਸੀ ਇੱਥੇ, ਹੁਣ ਮੈਂ ਕਲੋਜ਼ ਵਾਚ ਕੀਤਾ ਵੀ ਉਹ ਮੁੰਡੇ ਆਪਣੇ ਜਿਹੜੇ ਫਸ ਚੱਲੇ ਸੀਗੇ ਹਨਾ ਜੀ। ਬਿਲਕੁਲ, ਮੀਡੀਆ ਨੇ ਵੀ ਬੜਾ ਚੱਕਿਆ, ਜਿੰਨਾ ਅਮਰੀਕਨ ਮੀਡੀਆ ਸੀ ਉਹਨਾਂ ਨੇ ਬਹੁਤ ਜ਼ਿਆਦਾ ਚੱਕਿਆ ਜੀ। ਮੈਂ ਹਰਜੋਤ ਜੀ, ਮੈਂ ਆਹੀ ਗੱਲ ਕਰਨ ਲੱਗਿਆ ਸੀ। ਦੇਖੋ ਮੀਡੀਆ ਨੇ ਇਸ ਤਰ੍ਹਾਂ ਚੱਕਿਆ ਕਿ ਤੁਸੀਂ ਆਪਾਂ ਇਹ ਸੱਚਾਈ ਆ, ਜੇ ਉਹ ਗਰੁੱਪ ਕਿਸੇ ਹੋਰ ਐਥਨਿਸਿਟੀ ਨਾਲ ਜੁੜਿਆ ਹੁੰਦਾ ਉਹ ਏਦਾਂ ਨਹੀਂ ਸੀ ਚੱਕ ਹੋਣਾ ਜਿੱਦਾਂ ਸਾਡਾ ਚੱਕ ਹੋਇਆ ਜੀ। ਇਹ ਆਪਾਂ ਨੂੰ ਐਕਸੈਪਟ ਕਰ ਲੈਣਾ ਚਾਹੀਦਾ ਅਸਲ ਦੇ ਵਿੱਚ। ਤਾਂ ਇਹ ਪਹਿਲੀ ਮੈਨੂੰ ਲੱਗਦਾ ਸਟੈਪ ਹੋਊਗੀ। ਡਰਨੇ ਦੀ, ਜਿੱਦਾਂ ਪਹਿਲਾ ਵੀਰ ਕਹਿ ਕੇ ਗਿਆ, ਡਰਨੇ ਦੀ ਕੋਈ ਲੋੜ ਨਹੀਂ। ਪਰ ਗੱਲ ਇਹ ਆ ਵੀ ਤੁਸੀਂ ਹੈ ਨਾ, ਜਿੱਥੇ ਸਹੀ ਹੁੰਦੇ ਆ ਡਟ ਜਾਓ ਇੰਨਾ, ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਹਨਾ। ਤਾਂ ਉਹ ਪਰ ਹੁਣ ਦੇਖੋ ਉਹ ਪਹਿਲਾਂ ਜਿੱਦਾਂ ਏਦਾਂ ਨਹੀਂ, ਹੁਣ ਦੇਖੋ ਤੁਸੀਂ ਅੱਜ ਦੀ ਡੇਟ 'ਚ ਉਹ ਮੁੰਡੇ ਵਿਚਾਰਿਆਂ ਦੀ ਫੋਟੋ ਵੀ ਪੈ ਗਈਆਂ, ਸਾਰਾ ਕੁਛ ਪੈ ਗਈਆਂ। ਉਹ ਕਿੰਨਾ ਵੱਡਾ ਉਹ ਡੈਮੇਜ ਹੋ ਗਿਆ ਉਹਨਾਂ ਨੂੰ। ਮੈਨੂੰ ਲੱਗਦਾ ਉਹਨਾਂ ਨੂੰ ਤਾਂ 50 ਮਿਲੀਅਨ ਉਹਨਾਂ ਨੂੰ ਸੂ ਕਰਨਾ ਚਾਹੀਦਾ ਐਟਲੀਸਟ। ਉਹਨਾਂ ਨੂੰ ਨਹੀਂ, ਤੁਸੀਂ ਸੁਣਿਆ ਹੋਣਾ ਜਦੋਂ ਸਾਡੇ ਵੀ ਪ੍ਰੋਗਰਾਮ ਚੱਲਦੇ ਸੀ ਵੀ ਕਿਸ ਤਰ੍ਹਾਂ ਲੋਕ ਜਿਹੜੇ ਆਪਣੇ ਪੰਜਾਬੀ ਕੰਮ ਕਰਦੇ ਸਟੋਰਾਂ 'ਚ, ਉਹਨਾਂ ਨੂੰ ਕਹਿੰਦੇ ਸੀ ਵੀ ਦੇਖੋ ਜੀ ਤੁਹਾਡੇ ਬੰਦਿਆਂ ਨੇ ਆਹ ਕੰਮ ਕਰਤਾ, ਵੀ ਮਾੜਾ ਕੰਮ ਕੀਤਾ ਜੀ। ਬਸ ਜੀ ਉਹੀ ਗੱਲ ਕਰਦੇ ਆ ਵੀ ਉਹ ਥੋੜਾ ਜਿਹਾ ਜ਼ਿਆਦਾ ਚੁੱਪ ਰਹਿਣ ਦਾ ਵੀ ਉਹ ਕਹਿ ਲਓ ਵੀ ਸਜ਼ਾ। ਜੀ ਜੀ, ਨੇ ਬਿਲਕੁਲ ਡਟ ਕੇ ਖੜਨਾ ਚਾਹੀਦਾ ਆਪਣੀ ਗੱਲ ਤੇ। ਪ੍ਰੋਗਰਾਮ ਬਹੁਤ ਸੋਹਣਾ ਜੀ, ਥੈਂਕ ਯੂ, ਤੁਸੀਂ ਇੰਨੀ ਇਨਫੋਰਮੇਸ਼ਨ ਲੈ ਆਉਣਾ। ਥੈਂਕ ਯੂ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਰਾਜਵਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦੋਵੇਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਣਨ ਵਾਲੇ ਪੰਜਾਬੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬਹੁਤ ਵਧੀਆ ਤੁਹਾਡੇ ਪ੍ਰੋਗਰਾਮ ਹੁੰਦੇ ਜੀ, ਬਹੁਤ ਅਸੀਂ ਸੁਣਦੇ ਹਾਂ ਪਿਆਰ ਨਾਲ। ਰੇਸਿਜ਼ਮ ਦਾ ਤੇ ਜਿਹੜਾ ਤੁਸੀਂ ਹੇਟ ਕ੍ਰਾਈਮ ਦਾ ਜਿਹੜੀ ਗੱਲਬਾਤ ਕਰਦੇ ਹਾਂ ਆਪਾਂ ਜੀ, ਜਿਸ ਤਰ੍ਹਾਂ ਦੱਸਿਆ ਭਾਜੀ ਹਰਜੋਤ ਹੋਰਾਂ ਨੇ ਵੀ, ਇਹ ਜਿਹੜਾ 9/11 ਤੋਂ ਬਾਅਦ ਜਾਗਦਾ ਤੇ ਇਹ ਲੋਕਾਂ ਨੂੰ 15-16 ਚ ਪਤਾ ਲੱਗਿਆ ਵੀ ਹਾਂ ਜੀ ਇਹਦੇ ਬਾਰੇ ਅਸੀਂ ਕੁਝ ਗੱਲ ਕਰਨੀ ਹੈ। ਮੇਰੀ ਛੋਟੀ ਜਿਹੀ ਰੇਸਿਜ਼ਮ ਬਾਰੇ ਸਾਡੇ ਸ਼ਹਿਰ ਦੀ ਗੱਲ ਹੈ ਵੀ ਇੱਥੇ ਜ਼ਿਆਦਾ ਇੰਨਾ ਇਸ ਗੱਲ ਦਾ ਹੈਗਾ, ਡਿਸਕ੍ਰਿਮੀਨੇਸ਼ਨ ਵੀ ਹੈ, ਸਾਰਾ ਕੁਛ ਮੈਂ ਉਹਦੇ ਵਿੱਚ ਗਿਣਿਆ। ਇੱਥੇ ਆਪਣੇ ਜਿਹੜੇ ਸਕੂਲ ਹੈ ਪ੍ਰਾਈਵੇਟ ਜਾਂ ਜਿਹੜੇ ਦੂਸਰੇ ਉਹ ਚੱਲਦੇ ਨੇ। ਹੁਣ ਅਸੀਂ ਇੱਥੇ ਸਾਡੀ ਕਮਿਊਨਿਟੀ ਨੇ, ਤੁਹਾਨੂੰ ਪਤਾ ਤੁਹਾਡੇ ਰੇਡੀਓ ਰਾਹੀਂ ਬੜਾ ਸੁਨੇਹਾ ਪਹੁੰਚਿਆ ਸੀ, ਉਹਨਾਂ ਨੇ ਸਾਫ਼ ਨਾ ਕੀਤੀ ਕਿ ਤੁਸੀਂ ਆਪਣੀ ਪੰਜਾਬੀ ਜ਼ਿਆਦਾ ਪੜ੍ਹਾਓਗੇ ਜੀ, ਇਸ ਕਰਕੇ ਸਾਡੇ ਪਿੱਛੇ ਪਏ ਹੋਏ ਨੇ। ਹਾਲਾਂਕਿ ਇੱਥੇ ਉਹ ਸਕੂਲ ਚੱਲੀ ਜਾਂਦੇ ਜੀ, ਉਹਨਾਂ ਵਾਸਤੇ ਕੋਈ ਪਾਬੰਦੀ ਨਹੀਂ। ਇਹ ਹਰ ਗੱਲ ਤੇ ਸਾਡੇ ਤੇ ਹੈਗਾ। ਦੂਸਰੀ ਗੱਲ ਜਿਹੜਾ ਮੈਨੂੰ ਖਾਸ ਕਰਕੇ ਹੁਣ ਪ੍ਰੋਬਲਮ ਆਉਂਦੀ ਹੈ, ਇਹ ਕਹਿਣ ਨੂੰ ਗੱਲ ਮੈਂ ਜੱਟਣੀ ਨਹੀਂ, ਕਿ ਜਦੋਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਇਲੈਕਸ਼ਨ ਵੇਲੇ ਬਿਆਨ ਦਿੱਤੇ, ਬੋਲਿਆ ਆਪਦੀ ਕੈਂਪਿੰਗ ਦੇ ਵਿੱਚ ਵੀ ਮਕਸੀਕਿਆਂ ਨੂੰ ਐਂ ਕਰ ਦਿਆਂਗੇ, ਬਾੜਾਂ ਕਰ ਦਿਆਂਗੇ, ਜੇ ਮੈਂ ਲੀਗਲਾਂ ਨੂੰ ਬੰਦ ਕਰ ਦੂੰ ਆਉਣੋਂ, ਉਦੋਂ ਅਸੀਂ ਸਮਝੇ ਨਹੀਂ। ਉਹਨਾਂ ਨੇ ਖਾਸ ਕਰਕੇ ਲੇਡੀਜ਼ ਵਾਸਤੇ ਸਿੱਧਾ ਹੀ ਕਿਹਾ। ਅੱਜ ਤੱਕ ਉਹ ਬੰਦਾ ਲੇਡੀਜ਼ ਨੂੰ ਪਸੰਦ ਹੀ ਨਹੀਂ ਕਰ ਰਿਹਾ, ਉਹ ਪਤਾ ਨਹੀਂ ਕਿਸੇ ਹੋਰ ਧਰਤੀ ਤੋਂ ਆਇਆ, ਪਰ ਅਸੀਂ ਸਮਝੇ ਨਹੀਂ। ਅਸੀਂ ਉਹਨਾਂ ਨੇ, ਸਾਡੇ ਬਿਜ਼ਨਸਮੈਨਾਂ ਨੇ, ਵੱਡਿਆਂ ਨੇ ਵੋਟ ਸਪੋਰਟ ਕੀਤੀ। ਅੱਜ ਹੁਣ ਤੁਸੀਂ ਮੇਰੇ ਨਾਲ ਵੱਧ ਸਿਆਣੇ ਆ, ਅੱਜ ਤੋਂ 2 ਮਹੀਨੇ ਪਹਿਲਾਂ ਤੁਹਾਡਾ ਰੇਡੀਓ ਕਹਿ ਚੁੱਕਿਆ ਵੀ ਲੀਗਲਾਂ ਨੂੰ, ਸਿਟੀਜ਼ਨਾਂ ਨੂੰ ਵੀ ਪ੍ਰੋਬਲਮ ਆ ਸਕਦੀ ਜੀ, ਸਿਟੀਜ਼ਨ ਨੂੰ ਵੀ, ਤੇ ਹੁਣ ਇਹਨੇ ਪਾਸ ਕਰਤਾ ਪਰਸੋਂ। ਇਹ ਸਾਰਾ ਮਸਲਾ, ਜਿਸ ਤਰ੍ਹਾਂ ਮੈਂ ਹੁਣੇ ਰਾਜਕਰਨਵੀਰ ਦੀ ਬੋਲੀ ਸੁਣੀ ਸੀ ਵੀ ਜਿਹੜੇ ਲੀਗਲਾਂ ਨੂੰ ਵੀ ਪ੍ਰੂਫ ਕਰਨਾ ਪਊ ਵੀ ਅਸੀਂ ਹਾਂਜੀ ਇੱਥੇ ਆਏ ਸੀ, ਜਿਹਦੇ ਵਿੱਚ ਅਸੀਂ ਸਾਰੇ ਆਉਨੇ ਆ। 1979 ਤੋਂ ਜਿਹੜੇ ਲੋਕ ਆਏ ਆ ਉਹਨਾਂ ਦੇ ਵੀ ਪ੍ਰੂਫ ਮੰਗੂਗੇ। ਇਹ ਤਾਂ ਮਤਲਬ ਸਿੱਧਾ ਹੀ ਸਕਿਨ ਦਾ ਫਾਇਦਾ ਉਠਾਉਂਦੇ ਆ ਵੀ ਜੇ ਤੂੰ ਕਾਲਾ ਹੈ, ਜੇ ਤੂੰ ਪੀਲਾ ਹੈ, ਜੇ ਤੂੰ ਫਲਾਨਾ ਤੇ ਚੱਲ ਬਾਹਰ, ਜੇ ਤੂੰ ਚਿੱਟਾਂ ਤੇ ਇੱਥੇ ਰਹਿ। ਇਹ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਊਗਾ। ਇਹ ਹੁੰਦਾ ਹੀ ਹੈ, ਹੁੰਦਾ ਆਇਆ, ਪਰ ਅਸੀਂ ਮਹਾਰਾਜ ਦੀ ਆਸਰੇ ਨਾਲ ਜਿੱਤਾਂਗੇ, ਰਹਾਂਗੇ। ਪਰ ਗੱਲ ਇਹ ਆ, ਮੈਨੂੰ ਆ ਪ੍ਰੈਜ਼ੀਡੈਂਟ ਸਾਹਿਬ ਵਾਸਤੇ ਜਿਹੜੇ ਬੰਦੇ ਸਪੋਰਟ ਕਰਦੇ ਆ, ਉਹ ਜ਼ਰੂਰ ਥੋੜਾ ਜਿਹਾ ਕੰਨ ਖੋਲ੍ਹ ਕੇ ਸੁਣ ਲੈਣ ਵੀ ਵੀਰ ਜੀ ਤੁਸੀਂ ਜਿਹੜੇ ਬਿਜ਼ਨਸ ਵਾਲਿਆਂ ਨੇ ਵੋਟਾਂ ਪਾਈਆਂ, ਤੁਹਾਨੂੰ ਦੱਸੋ ਕਿੰਨਾ ਕੁ ਫਾਇਦਾ ਹੋਇਆ। ਮਿਹਰਬਾਨੀ।
ਥੈਂਕ ਯੂ ਜੀ। ਜੀ ਧੰਨਵਾਦ ਜੀ। ਸੋ ਇਹਦਾ ਇੱਕੋ ਇੱਕ ਸੋਲੂਸ਼ਨ ਆ, ਸਾਡੀ ਕਮਿਊਨਿਟੀ ਨੂੰ ਈਵਨ ਜਿਹੜੀਆਂ ਹੋਰ ਵੀ ਗਰੁੱਪ ਹੈਗੇ ਉਹਨਾਂ ਨੂੰ ਪੋਲੀਟੀਕਲੀ ਇਨਵੋਲਵ ਹੋਣਾ ਪੈਣਾ। ਤੇ ਵੋਟਾਂ ਅਸੀਂ ਰਜਿਸਟਰ ਕਰਦੇ ਨਹੀਂ, ਜੇ ਰਜਿਸਟਰ ਕਰਦੇ ਆ ਫਿਰ ਵੋਟ ਪਾਉਣ ਜਾਂਦੇ ਨਹੀਂ, ਤੇ ਜਦੋਂ ਵੋਟ ਪਾਣੀ ਹੁੰਦੀ ਆ ਤੇ ਸਾਨੂੰ ਪਤਾ ਨਹੀਂ ਹੁੰਦਾ ਕਿਹਨੂੰ ਪਾਣੀ ਆ, ਫਿਰ ਕਾਲਾਂ ਕਰਦੇ ਆਲੇ ਦੁਆਲੇ। ਸੋ ਪੋਲੀਟੀਕਲੀ ਬਹੁਤ ਤੁਹਾਨੂੰ ਐਕਟਿਵ ਹੋਣਾ ਪੈਣਾ। ਆਪਣੇ ਗੁਆਂਢੀ ਮੁਲਕ ਵੱਲ ਦੇਖ ਲਓ, ਬੜਾ ਲੰਮਾ ਸਮਾਂ ਨਹੀਂ ਹੋਇਆ ਜਦੋਂ ਦਸਤਾਰ ਵਾਲੇ ਨੂੰ ਲੋਕ ਕਈ ਵਾਰੀ ਉੱਥੇ ਬੱਟੇ ਮਾਰਨ ਲੱਗ ਪੈਂਦੇ ਸੀ ਕੈਨੇਡਾ 'ਚ। ਇਸ ਵੇਲੇ ਉੱਥੇ ਦਾ ਡਿਫੈਂਸ ਮਿਨਿਸਟਰ ਸਿੱਖ ਬਣਿਆ। ਕਾਰਨ ਕੀ ਆ? ਪੋਲੀਟੀਕਲੀ ਬਹੁਤ ਇਨਵੋਲਵ ਹੋਏ ਆ ਆਪਣੇ ਲੋਕ। ਸੋ ਇਹ ਕੁਛ ਸਾਨੂੰ ਇੱਥੇ ਅਮਰੀਕਾ 'ਚ ਵੀ ਕਰਨਾ ਪੈਣਾ ਜੀ। ਸੁਰਿੰਦਰ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਆਪਣੀ ਤੁਹਾਨੂੰ ਸਟੋਰੀ ਦੱਸਾਂ। ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਬਹੁਤ ਜਾਣਕਾਰੀ ਮਿਲਦੀ ਹੈ। ਥੈਂਕ ਯੂ ਜੀ। ਮੈਂ ਤੇ ਫੋਨ ਤੇ ਸੁਣਦਾ ਜੀ, ਨਾਲ ਕੰਮ ਵੀ ਕਰਦਾ, ਕਈ ਵਾਰੀ ਮੇਰੇ ਕੋਲ ਕਾਲ ਨਹੀਂ ਹੁੰਦੀ, ਪਰ ਮੈਂ ਅੱਜ ਥੋੜਾ ਜਿਹਾ ਫ੍ਰੀ ਸੇ ਗੱਲ ਕਰ ਰਿਹਾ। ਚਲੋ ਜੀ ਮੈਂ ਗੱਲ ਸੁਣਾ ਰਿਹਾ। ਜਦੋਂ ਮੈਂ ਇੱਥੇ ਆਇਆ ਸੀ ਜੀ, ਮੈਂ ਹਸਪੀਟਲ ਜਾ ਕੇ ਗਿਆ ਜੀ, ਮੈਂ ਵਲੰਟੀਅਰ ਜੌਬ ਕਰਨੀ ਹੈ ਐਜ਼ ਏ ਲੈਬੋਰਟਰੀ ਟੈਕਨੀਸ਼ੀਅਨ। ਠੀਕ ਹੈ। ਮੈਨੂੰ ਉਹਨਾਂ ਨੇ ਇੰਨੇ ਫੇਰੇ ਮਰਾਏ ਤੇ ਨਾ ਵੀ ਕਰ ਦਿੱਤੀ। ਉਸ ਤੋਂ ਬਾਅਦ ਫੇਰ ਮੈਂ ਗਿਆ, ਕਹਿੰਦੇ ਜੀ ਇਸ ਜਗ੍ਹਾ ਤੇ ਕੋਈ ਵਲੰਟੀਅਰ ਜੌਬ ਹੈ ਹੀ ਨਹੀਂ। ਜਦੋਂ ਕਿ ਅਗਲੇ ਦਿਨ, ਉਸ ਤੋਂ ਅਗਲੇ ਹਫ਼ਤੇ ਹਰ ਵਾਰੀ ਉੱਥੇ ਵਲੰਟੀਅਰ ਜੌਬ ਕਰਦੇ ਸੀ। ਮੇਰੀ ਕਹਾਣੀ ਖਤਮ ਹੋ ਗਈ ਜੀ। ਮੇਰੇ ਬੇਟੇ ਨੇ ਗ੍ਰੈਜੂਏਸ਼ਨ ਕੀਤੀ, ਉਹਨੂੰ ਵਲੰਟੀਅਰ ਜੌਬ ਵਾਸਤੇ 2 ਦਿਨ ਬੁਲਾਇਆ ਗਿਆ। ਉਸ ਤੋਂ ਬਾਅਦ ਅਸੀਂ ਇੰਨਾ ਉਹਨਾਂ ਨੂੰ ਕੰਟੈਕਟ ਕੀਤਾ, ਮਤਲਬ ਕਿ ਉਸ ਦਸਤਾਰਧਾਰੀ ਬੱਚਾ ਜੀ ਸਾਬਤ ਸੋ ਸਿੱਖ ਹੈ ਜੀ। ਉਸ ਤੋਂ ਬਾਅਦ ਉਹਨੂੰ ਕਦੀ ਬੁਲਾਇਆ ਹੀ ਨਹੀਂ ਗਿਆ। ਜੀ ਜੀ ਬਿਲਕੁਲ। ਇਹ ਰਹਿ ਕੇ ਜਿਹੜੀਆਂ ਗੱਲਾਂ ਆ, ਬਿਲਕੁਲ ਸੁਰਿੰਦਰ ਜੀ, ਇਹ ਕੋਈ ਦੋ ਰਾਵਾਂ ਨਹੀਂ ਇਸ ਦੇ ਵਿੱਚ। ਇਹ ਜਿੱਦਾਂ ਪਹਿਲੇ ਜਿਹੜੇ ਸਾਡੇ US ਆਰਮੀ ਦੇ ਵੈਟਰਨ ਕਹਿ ਕੇ ਗਏ ਆ ਹਰਪ੍ਰੀਤ ਜੀ, ਵੀ ਆਪਾਂ ਨੂੰ ਆਪਣੀ ਆਵਾਜ਼ ਨੂੰ ਜਿਹੜਾ ਬੁਲੰਦ ਕਰਨਾ ਚਾਹੀਦਾ। ਦੇਖੋ ਬਹੁਤ ਵਾਰੀ ਜਿਹੜੇ ਇੱਦਾਂ ਦੇ ਮਸਲੇ ਜਿਹੜੇ ਸਾਹਮਣੇ ਆਉਂਦੇ, ਬਾਅਦ ਦੇ ਵਿੱਚ ਸਿਟੀਆਂ ਨੂੰ ਆਪਾਂ ਦੇਖਦੇ ਹਾਂ ਵੀ ਕਿੰਨੇ ਜਿਹੜੇ ਆ, ਜਾਂ ਸਟੇਟਾਂ ਦੇ ਉੱਤੇ ਕਿੰਨਾ ਜਿਹੜਾ ਆ ਉਹ ਹੁੰਦਾ ਆ। ਸੋ ਆਪਾਂ ਜੇ ਹਰਜੋਤ ਸਿੰਘ ਜੀ ਇੱਕ ਸਟੋਰੀ ਜਿਹੜੀ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਆਪਣਾ ਇੱਕ ਸਿੰਘ ਆ, ਉਹ ਕਰੈਕਸ਼ਨਲ ਅਫਸਰ ਜਿਹੜਾ ਬਣਨਾ ਚਾਹੁੰਦਾ ਸੀਗਾ, ਬਾਅਦ ਦੇ ਵਿੱਚ ਉਹਦੇ ਖਿਲਾਫ ਹੀ ਜਿਹੜਾ ਸਟੇਟ ਨੇ ਜਿਹੜਾ ਕਹਿ ਦਿੱਤਾ ਸੀਗਾ ਵੀ ਕਿਉਂਕਿ ਇਹ ਪੱਗ ਬੰਨਦੇ ਆ ਵੀ ਇਹ ਨਹੀਂ ਕਹਿਣਗੇ ਵੀ ਜੀ ਟਰੰਪ ਇੱਦਾਂ ਦੇ। ਇੱਥੇ ਤਾਂ ਗਵਰਨਰ ਜੈਰੀ ਬਰਾਊਨ ਹੀ ਸੀ, ਉਹਨੇ ਪੂਰੇ ਹੀ ਸਟੇਟ ਦਾ ਜ਼ੋਰ ਲਾਇਆ ਵੀ ਨਹੀਂ ਜੀ ਦਸਤਾਰ ਵਾਲਾ ਬੰਦਾ ਕਰੈਕਸ਼ਨਲ ਆਫਿਸਰ ਨਹੀਂ ਬਣਨਾ ਚਾਹੀਦਾ। 22 ਦੇ ਕਰੀਬ ਜਿਹੜੀਆਂ ਨਾਨ ਪ੍ਰੋਫਿਟ ਜਿਹੜੀਆਂ ਆਰਗੇਨਾਈਜੇਸ਼ਨ ਸੀ, ਉਹਨਾਂ ਨੇ ਉਸ ਦਾ ਕੇਸ ਲੜਿਆ ਸੈਕਰਾਮੈਂਟੋ 'ਚ, ਤੇ ਉਸਨੇ ਕੇਸ ਕਈ ਵਾਰੀ ਸਾਨੂੰ ਜਿਹੜੇ ਹੱਕ ਉਹ ਫਾਈਟ ਕਰਨੇ ਪੈਂਦੇ। ਸਾਡੇ ਸਰੋਤੇ ਫੇਸਬੁੱਕ ਤੇ ਕਹਿੰਦੇ ਆ ਵੀ ਦੋਨੋਂ ਪੱਖ ਦੇਖਣੇ ਚਾਹੀਦੇ ਆ, ਵੀ ਕਈ ਵਾਰ ਨਸ਼ੇ ਵਾਲੇ ਇਦਾਂ ਦਾ ਕੰਮ ਕਰਦੇ। ਨਹੀਂ, ਇਸ ਨਾਲ ਅਸੀਂ ਐਗਰੀ ਨਹੀਂ ਕਰਦੇ। ਪੜ੍ਹੇ ਲਿਖੇ ਬੰਦੇ ਵੀ ਹੇਟ ਕ੍ਰਾਈਮ ਬਹੁਤ ਜ਼ਿਆਦਾ ਕਰਦੇ ਹੈਗੇ ਆ, ਤੇ ਚੰਗੇ ਬੰਦੇ ਵੀ ਬਹੁਤ ਹੈਗੇ, ਜਿਸ ਤਰ੍ਹਾਂ ਉਹਨੇ ਲਿਖਿਆ। ਤੇ ਹੁਣ ਦੇਖੋ ਜਿਸ ਤਰ੍ਹਾਂ ਇਹ ਸਪੈਨਿਸ਼ ਮੂਲ ਦੇ ਬਜ਼ੁਰਗ ਨੂੰ 92 ਸਾਲਾਂ ਦੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਤੇ ਉਹਦੀ ਜਿਹੜੀ ਫੰਡ ਰੇਜ਼ਿੰਗ ਆ ਉਹਦੇ 'ਚ 25-30 ਹਜ਼ਾਰ ਇਕੱਠਾ ਹੋ ਗਿਆ। ਉਹ ਗੋਰਿਆਂ ਨੇ ਦਿੱਤਾ ਹੈਗਾ ਆ। ਪਿੱਛੇ ਜਿਹੜੇ ਜਦੋਂ ਬੱਚਿਆਂ ਨੂੰ ਸੈਪਰੇਟ ਕੀਤਾ ਗਿਆ ਪੇਰੈਂਟਸ ਤੋਂ ਇਮੀਗ੍ਰੇਸ਼ਨ ਪਾਲਿਸੀ ਦੇ ਅੰਡਰ, ਤੇ ਬੇ ਏਰੀਏ ਦੇ ਇੱਕ ਕਪਲ ਸੀ, ਉਹ ਗੋਰਾ ਕਪਲ ਹੀ ਸੀ, ਜਿਨ੍ਹਾਂ ਨੇ ਸ਼ੁਰੂ ਕੀਤੀ ਸੀ ਫੰਡ ਰੇਜ਼ਿੰਗ $1500 ਲਈ। ਉਹ 14 ਕਿੰਨੇ ਮਿਲੀਅਨ ਜਿਹੜੇ ਉਹ ਪੈਸੇ ਇਕੱਠੇ ਹੋ ਗਏ। ਸੋ ਇਹ ਨਹੀਂ ਗੱਲ ਹੈ ਵੀ ਸਾਰੇ ਮਾੜੇ। ਸਾਡਾ ਕਹਿਣ ਦਾ ਮਤਲਬ ਇਹ ਨਹੀਂ। ਕਈ ਕਹਿੰਦੇ ਜੀ ਪੰਜਾਬ 'ਚ ਭਈਆਂ ਨਾਲ ਵੀ ਕੀ ਹੁੰਦਾ, ਹਨਾ। ਸੋ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਸਹੀ ਹੁੰਦਾ। ਦੇਖੋ ਹਰਜੋਤ ਸਿੰਘ ਜੀ, ਇਹ ਜਿਹੜੇ ਹੁਣ ਲੋਕ ਸਾਰੇ ਜਾਣੇ ਇੱਥੇ ਆ ਕੇ ਆਪਣੇ ਰੇਸਿਜ਼ਮ ਦਾ, ਆਪਾਂ ਵੈਸੇ ਚਲੋ ਸਾਰੇ ਜਾਣੇ ਇਹਦੇ ਨਾਲ ਹੀ ਜੁੜੇ ਹੋਏ ਵੀ ਹੁਣ ਆਪ ਭਈਏ ਵਰਤਦੇ ਆ ਸ਼ਬਦ, ਜਦੋਂ ਉਹ ਇੱਥੇ ਵਾਲੇ ਕੋਈ ਆਪਾਂ ਨੂੰ ਇੱਦਾਂ ਕਹਿੰਦੇ ਆ ਵੀ ਫਿਰ ਲੋਕਾਂ ਨੂੰ ਦੁੱਖ ਲੱਗਦਾ ਹੈ। ਸੋ ਪਹਿਲੋਂ ਤਾਂ ਆਪਣੇ ਆਪ ਨੂੰ ਬਦਲੋ ਸਾਰੇ ਜਾਣੇ, ਨਾਲ ਦੇ ਨਾਲ ਜਿਹੜੀ ਹਿਪੋਕ੍ਰੇਸੀ ਜਿਹੜੀ ਉਹ ਠੀਕ ਨਹੀਂ ਲੱਗਦੀ। ਹਾਂ, ਜਿਹੜੀ ਜਿਹਦੇ ਨਾਲ ਗਲਤ ਹੋ ਰਿਹਾ ਉਹਦੇ ਨਾਲ ਜਿਹੜਾ ਖੜਨਾ ਹੈ। ਹਾਂ, ਅਸੀਂ ਇਹ ਨਹੀਂ ਕਹਿੰਦੇ ਵੀ ਜੇ ਤੁਸੀਂ ਉੱਥੇ ਮਾੜਾ ਜਿਹੜਾ ਕੋਈ ਕਰ ਰਿਹਾ ਤੇ ਉਹਦਾ ਜਿਹੜਾ ਫਲ ਤੁਹਾਨੂੰ ਜਿਹੜਾ ਇੱਥੇ ਆ ਕੇ ਵੀ ਮਿਲੇ, ਉੱਥੇ ਵੀ ਸੁਧਰੋ, ਇੱਥੇ ਵੀ ਆਪਣੇ ਹੱਕਾਂ ਦੇ ਲਈ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਖੜੋ। ਸੋ ਜੇ ਆਪਾਂ ਦੂਜੇ ਹੋਰ ਵਾਲਿਆਂ ਨੂੰ ਜੇ ਉਹ ਲਾਈਕ ਨਹੀਂ ਕਰਦੇ ਵੀ ਬਾਹਰੋਂ ਆ ਕੇ, ਆਪਾਂ ਪੰਜਾਬ ਨੂੰ ਤਾਂ ਝੱਟ ਕਹਿ ਦਿੰਦੇ ਯਾਰ ਬਾਹਰੋਂ ਆ ਕੇ ਲੋਕਾਂ ਨੇ ਜਿਹੜਾ ਉਹ ਸਾਰਾ ਘਪਲਾ ਕਰਤਾ, ਤੇ ਫਿਰ ਇਸ ਜਿਹੜਾ ਤਰਜ ਦੇ ਉੱਤੇ ਤਾਂ ਇੱਥੋਂ ਦੇ ਜਿਹੜੇ ਲੋਕ ਪਹਿਲੋਂ ਰਹਿ ਰਹੇ ਉਹਨਾਂ ਨੂੰ ਵੀ ਹੱਕ ਜਿਹੜਾ ਉਹ ਮਿਲਦਾ ਆ। ਪਰ ਉਹ ਵੀ ਚੀਜ਼ ਗਲਤ ਆ, ਤੇ ਇਹ ਵੀ ਚੀਜ਼ ਜਿਹੜੀ ਗਲਤ ਆ ਉਹ ਕਹਿਣੀ ਟੋਟਲੀ ਗਲਤ ਹੈਗੀ ਆ। ਸੋ ਇਹ ਹੇਟ ਕ੍ਰਾਈਮ ਜਿਹੜਾ ਆ, ਇਹ ਜਿਹੜਾ ਡਿਸਕ੍ਰਿਮੀਨੇਸ਼ਨ ਆ, ਇਹ ਪਹਿਲੀ ਵਾਰੀ ਨਹੀਂ, ਇਹ ਬਹੁਤ ਵਾਰੀ ਜਿਹੜਾ ਹੋ ਰਿਹਾ। ਇਹ ਇੱਦਾਂ ਨਹੀਂ, ਹੋਰ ਵੀ ਕਈ ਉੱਚੇ ਉੱਚੇ ਅਹੁਦਿਆਂ ਦੇ ਉੱਤੇ ਜਿਹੜਾ ਜਾ ਕੇ ਇੱਦਾਂ ਦੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਅਕਸਰ ਝੱਲਣ ਨੂੰ ਜਿਹੜੀ ਮਿਲ ਰਹੀ ਆ, ਚਾਹੇ ਉਹ ਜੈਂਡਰ ਬਾਇਸ ਹੋਵੇ,
ਚਾਹੇ ਉਹ ਰੇਸ ਬਾਇਸ ਜਿਹੜੀ ਆ ਉਹ ਜਿਹੜੀ ਆ ਡਿਸਕ੍ਰਿਮੀਨੇਸ਼ਨ ਦੇਖਣ ਨੂੰ ਮਿਲ ਰਹੀ ਹੋਵੇ। ਸਾਡਾ ਇਹ ਮੁੱਦਾ ਲਿਆਉਣ ਦਾ ਮਕਸਦ ਇਹੀ ਸੀ ਵੀ ਇਹਦੇ ਲਈ ਪੂਰੀ ਅਲਰਟ ਰਹਿਣਾ ਚਾਹੀਦਾ, ਕਿਸੇ ਦੇ ਸੱਟ ਚੋਟ ਨਾ ਲੱਗੇ, ਅਲਰਟ ਹੋ ਕੇ ਤੁਸੀਂ ਚੱਲਿਆ ਫਿਰਿਆ ਕਰੋ, ਖਾਸ ਕਰਕੇ ਬਜ਼ੁਰਗਾਂ ਲਈ। ਤੇ ਦੂਸਰਾ ਇਹ ਹੈ ਵੀ ਕਿਤੇ ਵੀ ਕਿਸੇ ਨਾਲ ਧੱਕਾ ਹੁੰਦਾ ਆ ਤੇ ਜ਼ਰੂਰ, ਹੁਣ ਅੱਜ ਕੱਲ੍ਹ ਤਾਂ ਆਪਣੀਆਂ ਸਿੱਖਾਂ ਦੀਆਂ ਵੀ ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਆ ਜਿਹੜੀਆਂ ਖਾਸ ਕਰਕੇ ਹਿਊਮਨ ਰਾਈਟਸ ਦੇ ਉੱਤੇ, ਰੇਸ ਦੇ ਉੱਤੇ, ਡਿਸਕ੍ਰਿਮੀਨੇਸ਼ਨ ਦੇ ਉੱਤੇ ਜਿਹੜੀਆਂ ਵਰਕ ਕਰਦੀਆਂ ਹੈਗੀਆਂ। ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈ ਵੀ ਪੂਰਾ ਹੀ ਅਮਰੀਕਾ ਮਾੜਾ ਆ, ਕਿਤੇ ਕਿਤੇ ਬੈਡ ਇੰਸੀਡੈਂਟ ਹੁੰਦੀ ਆ, ਪਰ ਉਹਦੇ ਲਈ ਸਾਨੂੰ ਜ਼ਰੂਰ ਪੂਰੀ ਤਰ੍ਹਾਂ ਜਿਹੜਾ ਆ ਅਲਰਟ ਰਹਿਣਾ ਚਾਹੀਦਾ ਹੈਗਾ। ਹਾਂ, ਇੱਕ ਗੱਲ ਜਿਹੜੀ ਜ਼ਰੂਰ ਹੈਗੀ ਆ ਵੀ ਜਿਹੜੀ ਦੱਬੀ ਹੋਈ ਭਾਵਨਾ ਸੀਗੀ ਨਾ ਲੋਕਾਂ ਦੀ, ਇਹ ਜਿਹੜਾ ਇਹਦੇ ਵਿੱਚ ਕੋਈ ਡਾਊਟ ਨਹੀਂ ਆ ਵੀ ਇਹ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਆਉਣ ਦੇ ਨਾਲ ਕਈਆਂ ਦੀ ਜਿਹੜੀ ਦੱਬੀ ਹੋਈ ਭਾਵਨਾ ਜਿਹੜੀ ਬਾਹਰ ਨਿਕਲੀ ਆ। ਆਪਾਂ ਨਾਰਥ ਕੈਰੋਲੀਨਾ ਚਾਰਲਸਵਿਲ ਦੇ ਵਿੱਚ ਦੇਖਿਆ ਸੀ ਕਿੱਦਾਂ ਜਿਹੜੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਕਰਨ ਵਾਲੇ ਸੀਗੇ, ਗੱਡੀ ਜਿਹੜੀ ਉਹਦੇ ਉੱਤੇ ਚਾੜ ਦਿੱਤੀ ਗਈ ਸੀਗੀ, ਉੱਥੇ ਕਿੱਦਾਂ ਜਿਹੜੇ ਹਿਟਲਰ ਦੇ ਨਾਂ ਦੇ ਉੱਤੇ ਜਿਹੜੇ ਚੈਂਟਸ ਆ ਉਹ ਉੱਥੇ ਹੋ ਰਹੇ ਸੀਗੇ। ਸੋ ਦਬੀਆਂ ਹੋਈਆਂ ਜਿਹੜੀਆਂ ਭਾਵਨਾਵਾਂ ਆ ਕਈਆਂ ਦੀਆਂ ਜਿਹੜੀਆਂ ਉਹ ਬਾਹਰ ਆ ਰਹੀਆਂ ਆ, ਉਹ ਲੋਕ ਮੁੱਢ ਤੋਂ ਹੀ ਮਾੜੇ ਸੀਗੇ। ਸੋ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਵੀ ਹੁਣ ਤਾਂ ਪਤਾ ਨਹੀਂ ਕਿਤੇ ਉਹਨਾਂ ਦਾ ਹੀ ਸਮਾਂ ਹੋ ਗਿਆ, ਪਰ ਉਹ ਇਹ ਨਹੀਂ ਜਾਣਦੇ ਵੀ ਜਿਹੜੇ ਕੋਈ ਵੀ ਜਿਹੜਾ ਪ੍ਰਸ਼ਾਸਨ ਹੁੰਦਾ ਆ ਉਹ ਹਮੇਸ਼ਾ ਦੇ ਲਈ ਨਹੀਂ ਜਿਹੜਾ ਉਹ ਰਹਿੰਦਾ ਹੁੰਦਾ। ਸੋ ਉਹਨਾਂ ਨੂੰ ਹੌਲੀ ਇਹ ਜਿਹੜਾ ਦਾਗ ਆ ਇਹ ਨਿਕਲੂਗਾ, ਇਹ ਹੌਲੀ ਹੌਲੀ ਜਿਹੜੀ ਆ ਸਮੱਸਿਆ ਦਾ ਹੱਲ ਜਿਹੜਾ ਹੋਣਾ ਆ ਉਨੀ ਦੇਰ ਤੱਕ ਹੋਣਾ ਨਹੀਂ ਆ ਜਿੰਨੀ ਦੇਰ ਤੱਕ ਹਰ ਜਗ੍ਹਾ ਦੇ ਉੱਤੇ ਆਪਾਂ ਨੂੰ ਡਾਇਵਰਸਿਟੀ ਜਿਹੜੀ ਹਰ ਤਰੀਕੇ ਦੀ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ। ਸੋ ਮੀਡੀਆ ਤੇ ਜ਼ਰੂਰ ਮੀਡੀਆ ਨਾਲ ਕੰਟੈਕਟ ਰੱਖਣਾ ਚਾਹੀਦਾ, ਕਿਉਂਕਿ ਜਿਹੜਾ ਮੀਡੀਆ ਆ ਅਮਰੀਕਨ ਮੀਡੀਆ, ਜੇ ਉਹ ਨੈਗੇਟਿਵ ਖਬਰ ਫੈਲਾਊਗਾ ਤਾਂ ਫਿਰ ਇਦਾਂ ਦਾ ਹੀ ਹੋਣਾ। ਪਰ ਜਦੋਂ ਮਿਲਵਾਕੀ ਦੇ ਵਿੱਚ ਜਿਹੜਾ ਸਿੱਖ ਗੁਰਦੁਆਰਾ ਸਾਹਿਬ ਦੇ ਵਿੱਚ ਮਾਰੇ ਗਏ ਸੀ ਤੇ CNN ਨੇ ਤਾਂ ਬਹੁਤ ਜ਼ਿਆਦਾ ਘੰਟਿਆਂ ਬੱਧੀ ਉਹ ਪ੍ਰੋਗਰਾਮ ਕਵਰ ਕੀਤਾ ਸੀ। ਸੋ ਬਹੁਤ ਹੀ ਵਧੀਆ ਪੋਜ਼ਿਟਿਵ ਉਹ ਮੀਡੀਆ ਰਿਹਾ। ਸੋ ਜੇ ਮੀਡੀਆ ਇਦਾਂ ਦੀ ਗੱਲਾਂ ਨੂੰ ਐਕਸਪੋਜ਼ ਕਰੂਗਾ ਤੇ ਨੈਚੁਰਲੀ ਫਿਰ ਜਿਹੜਾ ਹੇਟ ਕ੍ਰਾਈਮ ਘਟੂਗਾ। ਸੋ ਕਿਉਂਕਿ ਆਪਾਂ ਵਧੀਆ ਚਾਹੁੰਦੇ ਆ ਵੀ ਅਮਰੀਕਾ ਦੇ ਵਿੱਚ ਕੋਈ ਇਦਾਂ ਦੀ ਖਬਰ ਨਾ ਹੋਵੇ ਵੀ ਇੱਥੇ ਕਿਸੇ ਵੀ ਬੰਦੇ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆ ਉਹ ਸਮਾਪਤ ਆ, ਤੇ ਪਰ ਜਾਂਦੇ ਜਾਂਦੇ ਜਿੱਦਾਂ ਮੈਂ ਵੀ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਆ ਉਹ ਅਚਾਨਕ ਅਨਅਨਾਊਂਸਡ ਜਿਹੜਾ ਕਹਿੰਦੇ ਉਹਨਾਂ ਨੇ ਸਟਾਪ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਜਿਹੜਾ ਉੱਥੇ ਮਾਰਿਆ। ਉੱਥੋਂ ਦੇ ਪ੍ਰੈਜ਼ੀਡੈਂਟ ਅਸ਼ਰਫ ਗਨੀ ਉਹਨਾਂ ਨੂੰ ਵੀ ਜਿਹੜਾ ਮੁਲਾਕਾਤ ਉਹਨਾਂ ਨੇ ਕੀਤੀ, ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਰਾਸ਼ਟਰਪਤੀ ਟਰੰਪ ਹੁਣਾਂ ਦੀ ਜਿਹੜੀ ਅਫਗਾਨਿਸਤਾਨ ਦੀ ਸਟ੍ਰੈਟਜੀ ਆ ਉਹ ਵਰਕ ਕਰ ਰਹੀ ਹੈ। ਇਸੇ ਦੇ ਚੱਲਦਿਆਂ ਹੀ ਜਿਹੜਾ ਤਾਲਿਬਾਨ ਦੇ ਨਾਲ ਜਿਹੜਾ 3 ਦਿਨਾਂ ਉਹਨਾਂ ਦੀ ਸੀਜ਼ ਫਾਇਰ ਹੋਈ ਸੀ, ਪਰ ਕਿਤੇ ਨਾ ਕਿਤੇ ਜਿਹੜੇ ਉੱਥੇ ਮਾਈਨੋਰਟੀਜ਼ ਦਾ ਜਿਹੜਾ ਘਾਣ ਹੋਇਆ ਪਿਛਲੇ ਦਿਨਾਂ ਵਿੱਚ, ਉਸ ਦੇ ਉੱਤੇ ਜਿਹੜੀ ਪੂਰੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੇ ਚੁੱਪੀ ਕਿਤੇ ਨਾ ਕਿਤੇ ਜਿਹੜੀ ਉਹ ਵੱਟੀ ਆ। ਉੱਦਾਂ ਕਿਤੇ ਕਿਤੇ ਜਿਹੜੀਆਂ ਮੰਗਾਂ ਉੱਠ ਰਹੀਆਂ ਆ, ਜਿੱਦਾਂ ਖਾਸ ਕਰਕੇ ਕੈਨੇਡਾ ਦੇ ਵਿੱਚ ਕਹਿੰਦੇ ਵੀ ਜਿਹੜੇ ਅਫਗਾਨੀ ਸਿੱਖ ਨੇ ਉਹਨਾਂ ਨੂੰ ਜਿਹੜੀ ਉੱਥੇ ਸ਼ਰਨ ਜਿਹੜੀ ਆ ਉਹ ਦੇਣੀ ਚਾਹੀਦੀ ਹੈਗੀ ਆ। ਜੀ ਤੇ ਹਰਜੋਤ ਸਿੰਘ ਜੀ, ਸਮਾਂ ਅੱਜ ਦੇ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ੍ਰੀ ਅਕਾਲ। ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।